ਅਜੇ ਮਨੀਪੁਰ ਦੀਆਂ ਗੂੰਜਾਂ ਜਿਹੜੀਆਂ ਯੂਰਪੀਅਨ ਪਾਰਲੀਮੈਂਟ ਤੋਂ ਲੈ ਕੇ ਅਮਰੀਕਾ ਦੇ ਕਾਂਗਰਸ ਸੈਸ਼ਨਸ ਤੱਕ ਪਈਆਂ ਨੇ ਤੇ ਐਨ ਇਸ ਮੌਕੇ ਦੇ ਉੱਤੇ ਪੰਜਾਬ ਦੇ ਵਿੱਚ 31 ਰੇਡ NIA ਦੇ ਇੱਕ ਪਾਸੇ ਇੰਟਰਨੈਸ਼ਨਲ ਕਮਿਊਨਿਟੀ ਨੂੰ ਵੀ ਮੈਸੇਜ ਦੇ ਰਹੇ ਨੇ ਵੀ ਤੁਸੀਂ ਤਾਂ ਮਨੀਪੁਰ ਦੇ ਈਸਾਈਆਂ ਦਾ ਰੋਣਾ ਰੋ ਰਹੇ ਹੋ, ਅਸੀਂ ਤਾਂ ਸਿੱਖਾਂ ਨੂੰ ਵੀ ਹੱਥ ਪਾਇਆ ਹੋਇਆ, ਪਹਿਲਾਂ ਦਾ ਹੀ ਪਾਇਆ, ਹੁਣ ਅਸੀਂ ਡਰਟੀ ਗੇਮ ਅਨਲੀਸ਼ ਕਰ ਰਹੇ ਹਾਂ। 18 ਮਾਰਚ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਗ੍ਰਿਫਤਾਰੀ ਦੀ ਨੋਟੰਕੀ ਸ਼ੁਰੂ ਹੁੰਦੀ ਹੈ। 19 ਨੂੰ ਲੰਡਨ ਹਾਈ ਕਮਿਸ਼ਨ ਦੇ ਬਾਹਰ ਇੰਡੀਆ ਦੇ ਪ੍ਰੋਟੈਸਟ ਹੁੰਦਾ ਹੈ, ਤਿਰੰਗਾ ਲਾ ਲਿਆ ਜਾਂਦਾ ਹੈ ਔਰ ਉਹਨਾਂ ਨੇ ਕਿਹਾ ਜੀ ਕਿ ਅਸੀਂ ਉੱਥੋਂ ਕਰਾਊਡ ਸੋਰਸਿੰਗ ਆਫ ਇਨਫੋਰਮੇਸ਼ਨ ਲਿਆਏ ਔਰ ਜੋ ਉੱਥੇ ਹੋਇਆ ਇਹ ਜਿਹੜੇ 31 ਰੇਡ ਹੋਏ ਨੇ ਇਹਦੀ ਸਾਜ਼ਿਸ਼ ਇੱਥੇ ਘੜੀ ਗਈ। ਆਫਟਰ ਏ 2 week long operation which involved meticulous intelligence gathering, technical analysis and swift action led to the apprehension of five operatives of this terrorist module involved in the nefarious plot। ਜੋ ਤੁਸੀਂ ਦਹਿਸ਼ਤਗਰਦੀ ਦੇ ਨਾਲ ਜੋੜ ਕੇ ਜਿਹੜੀ NIA ਜਿਸ ਦਾ ਮਕਸਦ ਹੀ ਐਂਟੀ ਟੈਰਰ ਬਾਡੀ ਹੈ ਰੀਡ ਕਰਦੇ ਹੋ, ਤੁਸੀਂ ਸਿੱਧਾ ਇੱਕ ਸਿੱਖ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾ ਰਹੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਆਏ ਆ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਆ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया प्रोग्राम सचो सच विच बहुत मेहरबानी। जी डॉक्टर साहब अज 1 अगस्त 2023 17 सावन नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਨ ਕੇਬਲ, ਪਲੇਟਫਾਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਸੰਦੀਪ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਸਵਾਲ ਕੀਤਾ ਹੈ ਕਿ ਤੁਸੀਂ ਪੰਜਾਬ ਦੇ ਹੜ੍ਹਾਂ ਵਿੱਚ ਭਗਵੰਤ ਮਾਨ ਸਰਕਾਰ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ? ਓਵਰਆਲ ਵੀ ਲੋਕਾਂ ਦਾ ਜਿਹੜਾ ਸਰਕਾਰ ਪ੍ਰਤੀ ਕੀ ਰਵੱਈਆ ਹੈ? ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀ ਸੰਦੀਪ ਸਿੰਘ ਜੁਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਅੱਜ ਦਾ ਜਿਹੜਾ ਪ੍ਰੋਗਰਾਮ ਸਪਾਂਸਰ ਕੀਤਾ ਹੈ ਔਰ ਅਸੀਂ ਵੀ ਤੁਹਾਨੂੰ ਹੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ, ਦੋਸਤਾਂ ਨੂੰ ਈਮੇਲ ਵੀ ਕਰ ਸਕਦੇ info@TV84 TV ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਊਅਰਸ ਇਉਂ ਜਾਪਦਾ ਹੈ ਕਿ ਭਾਰਤੀ ਖੁਫੀਆ ਏਜੰਸੀ ਰਾਹ ਵੱਲੋਂ ਇੱਕੋ ਵੇਲੇ ਈਸਾਈਆਂ, ਮੁਸਲਮਾਨਾਂ ਅਤੇ ਸਿੱਖਾਂ ਦੇ ਖਿਲਾਫ ਤਾਬੜਤੋੜ ਜਿਹੜੇ ਹਮਲੇ ਨੇ ਉਹ ਵਿੜ ਦਿੱਤੇ ਗਏ ਹਨ। ਮੀਡੀਆ ਰਿਪੋਰਟਾਂ ਅਨੁਸਾਰ ਬੀਤੀ ਰਾਤ NIA ਨੇ ਪੰਜਾਬ ਅਤੇ ਹਰਿਆਣੇ ਵਿੱਚ ਸਿੱਖ ਘਰਾਂ ਅਤੇ ਦਫ਼ਤਰਾਂ ਤੇ ਜਿਹੜੇ ਰੇਡ ਕੀਤੇ ਨੇ, ਸੋ ਜਿਨ੍ਹਾਂ ਵਿੱਚ ਖਾਲਸਾ ਏਡ ਦਾ ਦਫ਼ਤਰ ਵੀ ਸ਼ਾਮਲ ਹੈ ਔਰ NIA ਵੱਲੋਂ ਕਿਹਾ ਗਿਆ ਹੈ ਕਿ 19 ਮਾਰਚ ਨੂੰ ਲੰਡਨ ਹਾਈ ਕਮਿਸ਼ਨ ਦੇ ਬਾਹਰ ਤਿਰੰਗਾ ਲਾਉਣ ਦੀ ਜਿਹੜੀ ਘਟਨਾ ਨਾਲ ਇਹ ਸਾਰੇ ਜਿਹੜੇ ਲੋਕ ਨੇ ਜੁੜੇ ਹੋਏ ਹਨ ਔਰ ਮਨੀਪੁਰ ਵਿੱਚ ਈਸਾਈਆਂ ਦੇ ਖਿਲਾਫ ਹਿੰਸਾ, ਹਰਿਆਣੇ ਵਿੱਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣਾ ਅਤੇ ਹੁਣ ਸਿੱਖ ਘਰਾਂ ਤੇ NIA ਦੇ ਹਮਲੇ ਰਾਤ ਦੀ ਡਰਟੀ ਗੇਮ ਵੱਲ ਇਸ਼ਾਰਾ ਕਰ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਸੰਦੀਪ ਸਿੰਘ ਟੋਰਾਂਟੋ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਹੜ੍ਹਾਂ ਦੇ ਉੱਤੇ ਵੀ ਗੱਲ ਕੀਤੀ, ਪੰਜਾਬ ਸਰਕਾਰ ਨੇ ਕਿਵੇਂ ਜਿਹੜਾ ਉਹ ਬਿਲਕੁਲ ਇੱਕ ਬੇਰੁਖੀ ਵਾਲਾ ਆਲਮ ਰੱਖਿਆ
ਉਹੀ ਭਗਵੰਤ ਮਾਨ ਜਿਹੜਾ ਹਰਿਆਣੇ 'ਚ ਜਾ ਕੇ ਐਕਸਟਰਾ ਪਾਣੀ ਦੇਣ ਦਾ ਉਹਨਾਂ ਨੂੰ ਇਕਰਾਰ ਕਰਦਾ ਔਰ ਉਸ ਜ਼ਿਲ੍ਹੇ 'ਚ ਭੇਜਿਆ ਵੀ ਜਾਂਦਾ ਹੈ। ਇਸ ਮੌਕੇ 'ਤੇ ਜਦੋਂ ਕਿ ਭਾਖੜਾ ਮੇਨ ਜਿਹੜੇ ਫਲੱਡ ਗੇਟਸ ਦੀ ਗੱਲ ਜਦੋਂ ਹੁੰਦੀ ਹੈ ਤੇ ਉਸ ਦੇ ਵਿੱਚ ਇੱਕ ਪਾਸੇ ਲਗਾਤਾਰ ਮੀਂਹ ਪੈਂਦਾ ਰਿਹਾ, ਜਿਹੜਾ ਮੀਂਹ ਪਿਛਲੇ 50-60 ਸਾਲ 'ਚ ਇੱਕ ਆਪਣੇ ਆਪ ਦੇ ਵਿੱਚ ਰਿਕਾਰਡ ਸੀ। ਔਰ ਅਸੀਂ ਇਹ ਜ਼ਿਕਰ ਕੀਤਾ ਸੀ ਕਿ ਹਰਿਆਣਾ ਔਰ ਰਾਜਸਥਾਨ ਜਿਨ੍ਹਾਂ ਨੇ ਨਾ ਕਰ ਦਿੱਤੀ ਕਿ ਭਾਈ ਅਸੀਂ ਸਾਡੀ ਨਹਿਰ 'ਚ ਪਾਣੀ ਨਾ ਪਾਇਓ, ਨਹਿਰਾਂ ਸੁੱਕੀਆਂ ਰਹੀਆਂ, ਜਿਹੜਾ ਨਾਰਮਲ 'ਚ ਵੀ ਉਹਨਾਂ ਨੂੰ ਪਾਣੀ ਜਾਂਦਾ ਸੀ ਉਹ ਵੀ ਜਿਹੜਾ ਨਹੀਂ ਉਹਨਾਂ ਨੇ ਲਿਆ। ਸੋ ਇਸ ਸਭ ਦੇ ਬਾਵਜੂਦ ਤੁਹਾਨੂੰ ਕੋਈ ਸਟੇਟਮੈਂਟ ਪੰਜਾਬ ਦੇ ਚੀਫ ਮਿਨਿਸਟਰ ਦੀ ਐਸੀ ਨਹੀਂ ਮਿਲੇਗੀ ਜਿਸ ਦੇ ਵਿੱਚ ਇਹ ਹੋਏ ਕਿ ਉਸ ਨੇ ਇਸ ਮੁੱਦੇ ਨੂੰ ਆਧਾਰ ਬਣਾ ਕੇ ਕਿਹਾ ਹੋਏ ਕਿ ਜੀ ਜੇ ਹੁਣ ਤੁਸੀਂ ਮੁਸੀਬਤ ਦੇ ਵੇਲੇ ਸਾਡੇ ਨਾਲ ਖਲੋਣ ਨੂੰ ਤਿਆਰ ਨਹੀਂ ਤੇ ਤੁਹਾਨੂੰ ਅਸੀਂ ਇਹ ਮਫਾਦ ਨਹੀਂ ਦਿਆਂਗੇ, ਤੁਹਾਨੂੰ ਪਾਣੀ ਦਾ ਪੇ ਕਰਨਾ ਪਏਗਾ ਜਾਂ ਅਸੀਂ ਇਸ ਤਰ੍ਹਾਂ ਮੁਫਤ ਦੇ ਵਿੱਚ ਪਾਣੀ ਨਹੀਂ ਦਿਆਂਗੇ। ਜਿੱਥੋਂ ਤੱਕ ਫਾਈਨੈਂਸ਼ੀਅਲ ਹੈਲਪ ਦਾ ਤਾਲੁਕ ਹੈ, ਕੋਈ ਸੈਂਟਰ ਦਾ ਰੋਲ ਤਾਂ ਸਾਹਮਣੇ ਹੀ ਸੀ ਕਿ ਵੀ ਉਹਨਾਂ ਨੇ ਤਾਂ ਨਾ ਕੋਈ ਪੈਕੇਜ ਦਿੱਤਾ ਔਰ ਕਿਸੇ ਵਜ਼ੀਰ ਨੇ ਵੀ ਕੋਈ ਦੋ ਲਫ਼ਜ਼ ਹਮਦਰਦੀ ਦੇ ਨਹੀਂ ਕਹੇ। ਲੇਕਿਨ ਇੱਕ ਪਾਸੇ ਜਿੱਥੇ ਜਦੋਂ ਤੁਸੀਂ ਇੱਕ ਸਟੇਟ ਦੇ ਸਟਰਕਚਰ ਦੇ ਵਿੱਚ ਜੇ ਬੜਾ ਦੇਸ਼ ਭਗਤ ਬਣ ਕੇ ਇਹ ਭਗਤ ਸਿੰਘ ਦਾ ਔਰ ਕੇਜਰੀਵਾਲ ਦਾ ਪਿਆਦਾ ਬਣਿਆ ਹੋਇਆ ਤੇ ਫਿਰ ਸਟੇਟਾਂ ਪੈਕੇਜ ਮੰਗਦੀਆਂ ਨੇ, ਹਿਮਾਚਲ ਸਰਕਾਰ ਨੇ ਲਿਆ, ਦੂਸਰਿਆਂ ਨੇ ਲਿਆ ਔਰ ਇਹ ਕੱਲ ਤੱਕ ਵੀ ਇਹੀ ਕਹਿੰਦਾ ਸੁਣਿਆ ਗਿਆ ਅਸੀਂ ਭਿਖਾਰੀ ਨਹੀਂ ਹੈ, ਅਸੀਂ ਜਿਹੜਾ ਮੰਗੀਏ ਸਾਡੇ ਕੋਲ ਬਹੁਤ ਪੈਸਾ, ਅਸੀਂ ਕੁੱਕੜ ਮਰੇ ਦਾ ਵੀ ਦਿਆਂਗੇ, ਅਸੀਂ ਮੱਝ ਮਰੀ ਦਾ ਵੀ ਦਿਆਂਗੇ, ਅਸੀਂ ਫਲਾਣੇ ਦਾ ਵੀ ਦਿਆਂਗੇ। ਪਹਿਲੀ ਗੱਲ ਤਾਂ ਇਹਦੇ 'ਚ ਭਿਖਾਰੀ ਔਰ ਦਾਤੇ ਦਾ ਕੋਈ ਕਾਨਸੈਪਟ ਨਹੀਂ ਹੁੰਦਾ। ਜੋ ਸੈਂਟਰ ਦੇ ਕੋਲ ਪੈਸਾ ਹੈ, ਜਦੋਂ GST ਲਾਇਆ ਗਿਆ ਜੀ, ਜਿੰਨੇ ਸੈਂਟਰਲ ਟੈਕਸਿਸ ਨੇ, ਪੰਜਾਬ ਉਹਨਾਂ ਸਟੇਟਾਂ 'ਚੋਂ ਹੈ ਜਿਹੜਾ ਸਭ ਤੋਂ ਵੱਧ ਇਸ ਸੈਂਟਰਲ ਟੈਕਸ ਪੂਲ ਦੇ ਵਿੱਚ ਆਪਣਾ ਪੈਸਾ ਦਿੰਦਾ ਹੈ। ਸੋ ਉਹ ਤੁਹਾਡਾ ਹੱਕ ਹੈ ਤੁਹਾਡਾ। ਔਰ ਸੈਂਟਰ ਗਵਰਨਮੈਂਟ ਨੇ ਆਪਣੇ ਬਜਟ ਦੇ ਵਿੱਚ ਆਲਵੇਜ਼ ਜਦੋਂ ਐਮਰਜੈਂਸੀ ਹੁੰਦੀ ਹੈ, ਫਲੱਡ ਹੈ, ਅਰਥਕੁਏਕ ਹੈ ਜਾਂ ਕੋਈ ਲੈਂਡਸਲਾਈਡਸ ਨੇ ਜਾਂ ਕੋਈ ਹੋਰ ਵਿਪਤਾ ਜਾਂ ਆਪਦਾ ਹੈ, ਉਸ ਦੇ ਲਈ ਫੰਡ ਰੱਖੇ ਹੁੰਦੇ ਨੇ। ਸੋ ਇਸ ਦੇ ਉਲਟ ਜਦੋਂ ਕਿ ਇਹ ਸਾਰਾ ਫਲੱਡਸ ਵਾਲਾ ਪਾਰਟ ਚੱਲ ਰਿਹਾ ਸੀ, ਇਹ ਤਾਂ ਪੰਜਾਬ ਅਸੈਂਬਲੀ ਦੇ ਵਿੱਚ ਗੁਰਦੁਆਰਾ ਰਿਫਾਰਮ ਦੇ ਨਾਂ ਥੱਲੇ ਇਹ ਪਾਸ ਕਰਾ ਰਿਹਾ ਸੀ ਕਿ ਜੀ ਇਹ ਗੁਰਬਾਣੀ ਟੈਲੀਕਾਸਟ ਦਾ ਹੱਕ ਪੰਜਾਬ ਸਰਕਾਰ ਜਿਹੜਾ ਹੈ ਉਹ ਚਲਾਏਗੀ ਜੇ ਉਹਨਾਂ ਨੇ ਨਹੀਂ ਚਲਾਉਣਾ। ਜਾਂ ਅਸੀਂ ਅੱਜ ਕੱਲ੍ਹ 'ਚ ਵੀ ਦੇਖ ਰਹੇ ਹਾਂ ਕਿ ਉਹ ਤਾਂ ਟਵੀਟ ਦੇ ਉੱਤੇ ਟਵੀਟ ਕਦੇ ਮਨਪ੍ਰੀਤ ਬਾਦਲ ਤੇ ਕਦੇ ਸੁਖਬੀਰ ਬਾਦਲ ਤੇ। ਔਰ ਇਹਨਾਂ ਹਾਲਾਤਾਂ 'ਚ ਜਦੋਂ ਕਿ ਸੀਰੀਅਸ ਇਸ਼ੂ ਦੇ ਲਈ ਕਿਸੇ ਵੀ ਚੀਫ ਮਿਨਿਸਟਰ ਦਾ ਫਰਜ਼ ਹੁੰਦਾ ਹੈ ਕਿ ਉਹ ਆਪੋਜੀਸ਼ਨ ਨੂੰ ਔਨ ਬੋਰਡ ਲੈਂਦਾ ਹੈ, ਉਹ ਤਾਂ ਆਪਣਿਆਂ ਦੇ ਸਿਰ ਸਵਾਹ ਪਾਉਣ ਤੇ ਲੱਗੇ ਹੋਏ ਨੇ। ਪਿਛਲੇ 2 ਦਿਨਾਂ 'ਚ ਜਿਹੜੇ ਟਵੀਟ ਸੁਖਬੀਰ ਬਾਦਲ ਔਰ ਭਗਵੰਤ ਮਾਨ ਦੇ, ਉਹਨੇ ਸੁਖਬੀਰ ਬਾਦਲ ਦੀ ਹੋਲੀ ਦੇ ਨਾਲ ਉਹ ਲੱਤਪੱਤ ਉਹਨੇ ਸਿਰ ਸੁਰ ਖਿਲਾਰਿਆ ਹੋਇਆ, ਆਪਣੀ ਫੋਟੋ ਲਾਈ, ਉਹਨੇ ਉਹਦੀ ਜਵਾਬੀ ਸ਼ਰਾਬੀ ਹਾਲਤ ਦੀਆਂ ਫੋਟੋਆਂ ਲਾਈਆਂ। ਸੋ ਕਿਸੇ ਦਾ ਕੋਈ ਲਾਗਾ ਦੇਗਾ ਤਾਂ ਹੈ ਹੀ ਨਹੀਂ ਹੈ। ਸੋ ਇਹ ਜਿਹੜਾ ਲੋਕਾਂ ਦੀ ਫੀਲਿੰਗ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜਿਵੇਂ ਅਸੀਂ ਅੱਗੇ ਵੀ ਜ਼ਿਕਰ ਕੀਤਾ ਹੈ ਹੜ੍ਹਾਂ ਦੇ ਹਵਾਲੇ ਨਾਲ, ਕਿ ਜਿਹੜਾ ਬੈਸਟ ਪੰਜਾਬ ਦੇ ਵਿੱਚ ਸਿੱਖ ਤਹਿਜ਼ੀਬ ਨੇ, ਗੁਰੂ ਨਾਨਕ ਸਾਹਿਬ ਦੀ ਬਦੌਲਤ ਜਿਹੜਾ ਸਿੱਖ ਥਾਟ, ਸਿੱਖ ਤਹਿਜ਼ੀਬ ਕੱਲਾ ਸਿੱਖ ਧਰਮ ਤੱਕ ਮਹਿਦੂਦ ਨਹੀਂ ਹੈ, ਉਸ ਧਰਤੀ ਤੇ ਆਈ ਜਿਹਦੇ 'ਚ ਪਰਉਪਕਾਰ, ਵੰਡ ਕੇ ਛਕਣਾ, ਦੂਸਰਿਆਂ ਦੇ ਕੰਮ ਆਉਣਾ, ਇਹ ਬਿਲਟ ਇਨ ਟਰੇਟ ਔਰ ਕਰੈਕਟਰ ਨੇ। ਇਕੱਲੇ ਸਿੱਖਾਂ 'ਚ ਨਹੀਂ, ਮੈਂ ਸਮਝਦਾ ਵੀ ਇਸ ਦਾ ਅਸਰ ਜਦੋਂ ਪ੍ਰੋਫੈਸਰ ਪੂਰਨ ਸਿੰਘ ਵਰਗੀ ਹਸਤੀ ਇਹ ਲਫ਼ਜ਼ ਇਹ ਕਹਿੰਦੀ ਹੈ ਕਿ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਸੋ ਇਹ ਜਿਹੜੇ ਟ੍ਰੇਟ ਨੇ ਇਹ ਓਵਰਆਲ ਵੀ, ਕਿਉਂਕਿ ਗੁਰੂ ਨਾਨਕ ਸਾਹਿਬ ਤੋਂ 10ਵੇਂ ਪਾਤਸ਼ਾਹ ਤੱਕ 1469 'ਚ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ, 1699 'ਚ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ। ਸੋ 230 ਵਰ੍ਹੇ 'ਚ ਉੱਥੇ ਉਹ ਇਨਸਾਨ ਘੜਿਆ ਗਿਆ ਜਿਸ ਦੇ ਅੰਦਰ ਹਮਦਰਦੀ ਹੈ, ਪਿਆਰ ਹੈ, ਸਰਬੱਤ ਦੇ ਭਲੇ ਦੀ ਉਹ ਕਾਮਨਾ ਕਰਦਾ ਹੈ, ਉਹ ਮੁਥਾਜ ਨਹੀਂ ਹੈ, ਭਿਖਾਰੀ ਨਹੀਂ ਹੈ, ਉਹ ਆਪਣਾ ਹੱਕ ਵੀ ਲੈਣਾ ਜਾਣਦਾ ਹੈ। ਸੋ ਉਹ ਟ੍ਰੇਟ ਅਸੀਂ ਦੇਖਦੇ ਹਾਂ ਕੋਵਿਡ-19 ਦੇ ਚੱਲਦੇ ਹਾਂ ਦੁਨੀਆ ਭਰ ਦੇ ਵਿੱਚ ਸਿੱਖਾਂ 'ਚੋਂ ਬੈਸਟ ਦੁਨੀਆ ਨੇ ਦੇਖੇ ਔਰ ਇਸ ਪੀਰੀਅਡ 'ਚ ਸਿੱਖ ਇੱਕ ਸੌਫਟ ਪਾਵਰ ਬਣ ਕੇ ਉੱਭਰੇ। ਔਰ ਪੰਜਾਬ ਦੇ ਵਿੱਚ ਵੀ ਇਹਨਾਂ ਹੜ੍ਹਾਂ ਦੇ ਦੌਰਾਨ ਜਿਵੇਂ ਲੋਕਾਂ ਨੇ ਇੱਕ ਦੂਸਰੇ ਦੀ ਮਦਦ ਕੀਤੀ, ਵੱਡੀਆਂ ਜਿਹੜੀਆਂ ਟਾਰਾਂ ਮਾਰਨ ਵਾਲੇ ਸੀ ਉਹ ਤਾਂ ਕਿਤੇ ਨਜ਼ਰ ਨਹੀਂ ਆਏ। ਹਾਂ, ਜਿਹੜੀਆਂ ਸਾਡੀਆਂ ਹਿਊਮੈਨੀਟੇਰੀਅਨ ਆਰਗੇਨਾਈਜੇਸ਼ਨਸ ਨੇ, ਖਾਲਸਾ ਏਡ, ਯੂਨਾਈਟਿਡ ਸਿੱਖਸ,
ਜਾਂ ਲੋਕਲ ਲੈਵਲ ਦੇ ਉੱਤੇ ਵੀ ਗੁਰਦੁਆਰਾ ਕਮੇਟੀਆਂ, ਗੁਰਦੁਆਰੇ ਜਿਹੜੇ ਸੀ ਉਹ ਅਸਲੀ ਰਿਲੀਫ ਸੈਂਟਰ ਬਣੇ। ਸਪੀਕਰਾਂ ਤੇ ਅਨਾਉਂਸਮੈਂਟਾਂ ਦਾ ਗੁਰਦੁਆਰੇ ਤੋਂ ਸਦੀਆਂ ਤੋਂ ਹੁੰਦੀਆਂ ਨੇ ਕਿਸੇ ਵੀ ਮੁਸ਼ਕਲ ਵੇਲੇ ਜਾਂ ਕਿਸੇ ਇਕੱਠ ਵੇਲੇ। ਪਰ ਜਿਵੇਂ ਇਸ ਵਾਰ ਔਰ ਇਸ ਦੇ ਉੱਤੇ ਹੀ ਪੰਜਾਬ ਦੇ ਲੋਕਾਂ ਨੇ ਕਿਹਾ ਵੀ ਆਹੀ ਭਗਵੰਤ ਮਾਨ ਹੈ ਜਿਹੜਾ ਕਹਿੰਦਾ ਸੀ ਜੀ ਗੋਲਕਾਂ 'ਚ ਪੈਸੇ ਨਾ ਪਾਓ, ਤੇ ਅੱਜ ਨਾ ਕਿਤੇ ਪੰਜਾਬ ਦੀ ਸਰਕਾਰ ਨਜ਼ਰ ਆਈ, ਕੋਈ ਰੈਸਕਿਊ ਆਪਰੇਸ਼ਨਸ ਕੋਈ ਉਹਨਾਂ ਦਾ ਕਿਤੇ ਵੀ ਨਹੀਂ ਹੈ। ਜੇ ਹੈ ਕੋਈ ਤਾਂ ਉਹ ਲੋਕਾਂ ਦਾ ਜਾਂ ਹਿਊਮੈਨਿਟੇਰੀਅਨ ਵਾਲਿਆਂ ਦਾ। ਪਰ ਤੁਸੀਂ ਨਾਲ ਦੀ ਨਾਲ ਜਿਹਦਾ ਅਸੀਂ ਜ਼ਿਕਰ ਕਰਾਂਗੇ ਇਸ ਸੈਗਮੈਂਟਸ ਕਿ ਵੀ ਅਜੇ ਮੀਂਹ ਤਾਂ ਆਉਣੇ ਨੇ ਆਉਣ ਵਾਲੇ ਦਿਨਾਂ 'ਚ। ਔਰ ਇਸ ਵਾਰ ਜਿਹੜੀ ਮੌਨਸੂਨ ਅਗਸਤ ਔਰ ਸਪਟੈਂਬਰ ਦੇ ਵਿੱਚ ਹੈ ਉਹਦੇ 'ਚ ਪਿਛਲੀ ਵਾਰ ਨਾਲੋਂ ਪੰਜਾਬ 'ਚ 55% ਮੀਂਹ ਜ਼ਿਆਦਾ ਪੈਣਾ ਹੈ, ਹਰਿਆਣੇ 'ਚ 40% ਜ਼ਿਆਦਾ ਪੈਣਾ ਹੈ। ਔਰ ਅਜੇ ਜਿਹੜੇ ਲੋਕਾਂ ਦੇ ਨਾ ਹੜ੍ਹਾਂ ਕਰਕੇ ਘਰ ਟੁੱਟੇ, ਕੋਈ ਹੋਰ ਪ੍ਰਭਾਵਿਤ ਹੋਏ, ਉਹਨਾਂ ਦੀ ਫਸਲ ਤਬਾਹ ਹੋਈ, ਸੋ ਯੂਨਾਈਟਿਡ ਸਿੱਖਸ ਔਰ ਖਾਲਸਾ ਏਡ ਉਹਨਾਂ ਦੀ ਮਦਦ ਦੇ ਲਈ ਘਰ ਬਣਾਉਣਾ ਮਦਦ ਕਰ ਰਹੇ ਸੀ। ਔਰ ਜਿਵੇਂ ਬੀਤੀ ਰਾਤ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਜਿਹੜੀ ਟੈਰਰ ਨਾਲ ਰਿਲੇਟਡ ਹੈ, ਇਹ ਕੋਈ ਇਕਨੋਮਿਕਲ ਐਬਨੋਰਮੈਲਿਟੀਜ਼ ਦੇ ਉੱਤੇ ਨਹੀਂ ਹੈ, ਜੇ ਕੋਈ ਫਾਈਨੈਂਸ਼ੀਅਲ ਜਾਂ ਦੂਜਾ ਉਹਦੇ ਲਈ ਤੁਹਾਡਾ ਈਡੀ ਡਿਪਾਰਟਮੈਂਟ ਹੈ ਜਾਂ ਇਨਕਮ ਟੈਕਸ ਹੈ ਜਾਂ ਜਿਹੜਾ ਉਸ ਦੇ ਲਈ ਕੋਈ ਜੇ ਹੋਰ ਐਕਟੀਵਿਟੀ ਹੈ, ਸਾਜ਼ਿਸ਼ ਹੈ, ਸੀਬੀਆਈ ਹੈ। ਸੋ ਐਨਆਈਏ ਸਪੈਸੀਫਿਕਲੀ ਜਿਹੜਾ ਉਹ ਟੈਰਰ ਨਾਲ ਰਿਲੇਟਡ। ਔਰ ਜਿਵੇਂ ਬੀਤੀ ਰਾਤ ਐਨਆਈਏ ਨੇ ਪੰਜਾਬ ਦੇ ਅੱਡ-ਅੱਡ ਜ਼ਿਲ੍ਹਿਆਂ ਦੇ ਵਿੱਚ ਜਿਨ੍ਹਾਂ ਦੀ ਪੂਰੀ ਲਿਸਟ ਹੈ, ਜਿਨ੍ਹਾਂ 'ਚ ਮੋਗਾ, ਬਰਨਾਲਾ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਤਰਨਤਾਰਨ, ਲੁਧਿਆਣਾ, ਗੁਰਦਾਸਪੁਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਅੰਮ੍ਰਿਤਸਰ, ਮੁਕਤਸਰ, ਸੰਗਰੂਰ, ਪਟਿਆਲਾ, ਮੋਹਾਲੀ, ਇਹ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਐਨਆਈਏ ਨੇ 31 ਰੇਡ ਕੀਤੇ ਨੇ। ਈਵਨ ਹਰਿਆਣੇ ਦੇ ਸਿਰਸਾ ਜ਼ਿਲ੍ਹੇ ਦੇ ਵਿੱਚ ਹੁਣ ਇਸ ਪੀਰੀਅਡ 'ਚ ਇਹ ਰੇਡ ਦਾ ਮਤਲਬ ਔਰ ਉਹਦੇ 'ਚ ਖਾਸ ਤੌਰ 'ਤੇ ਜਿਹੜਾ ਅੱਜ ਸਾਰਾ ਦਿਨ ਟ੍ਰੈਂਡ ਵੀ ਕਰਦਾ ਰਿਹਾ ਟਵਿੱਟਰ 'ਤੇ, ਔਰ ਦੂਸਰਾ ਖਾਲਸਾ ਏਡ ਦੇ ਦਫ਼ਤਰ ਦੇ ਉੱਤੇ ਵੀ, ਔਰ ਜਿਹੜੇ ਉਹਨਾਂ ਦੇ ਅੰਮ੍ਰਿਤਪਾਲ ਸਿੰਘ ਸ਼ਾਇਦ ਉਹਨਾਂ ਦਾ ਨਾਂ ਹੈ ਜਿਹੜੇ ਪੰਜਾਬ ਦਾ ਆਪਰੇਸ਼ਨ ਦੇਖਦੇ ਨੇ, ਉਹਨਾਂ ਦੇ ਘਰ ਦੇ ਉੱਤੇ ਵੀ। ਔਰ ਅੱਧੀ ਰਾਤ ਨੂੰ 2 ਵਜੇ 3 ਵਜੇ 4 ਵਜੇ ਕਿਸਾਨ ਕੁਛ ਲੀਡਰਾਂ ਦੇ ਘਰ ਵੀ, ਔਰ ਜਿਹੜੇ ਥੋੜ੍ਹੇ ਬਹੁਤ ਐਕਟਿਵ ਨੇ ਪੰਜਾਬ ਦੇ ਵਿੱਚ ਉਹਨਾਂ ਦੇ ਘਰਾਂ ਦੇ ਉੱਤੇ। ਸੋ ਇਹ ਆਪਣੇ ਆਪ ਦੇ ਵਿੱਚ ਸਾਬਤ ਕਰਦਾ। ਔਰ ਜਦੋਂ ਤੁਸੀਂ ਬਿਹੇਵੀਅਰ ਦੇਖਦੇ ਹੋ, ਗੱਲ ਇਕੱਲੀ ਭਗਵੰਤ ਮਾਨ ਦਾ ਨਹੀਂ ਹੈ, ਜਦੋਂ ਇਸ ਤੋਂ ਪਹਿਲੇ ਚੀਫ ਮਿਨਿਸਟਰ ਦੇ ਵੇਲੇ ਚਰਨਜੀਤ ਚੰਨੀ ਜਾਂ ਉਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਦੇ ਵੇਲੇ, ਕੈਪਟਨ ਅਮਰਿੰਦਰ ਬਾਰ-ਬਾਰ ਜਾ ਕੇ ਅਮਿਤ ਸ਼ਾਹ ਦੇ ਕੋਲ ਉਹਨਾਂ ਦੇ ਹੀ ਲਿਖਾਈ ਸਕ੍ਰਿਪਟ ਪੜ੍ਹ ਰਿਹਾ ਸੀ ਕਿ ਪੰਜਾਬ 'ਚ ਖਤਰਾ ਹੈ, ਡਰੋਨਸ ਰਾਹੀਂ ਪਾਕਿਸਤਾਨ ਤੋਂ ਹਥਿਆਰ ਆ ਰਹੇ ਨੇ, ਡਰੱਗਸ ਆ ਰਹੀਆਂ, ਔਰ ਦੂਜਾ ਤੇ ਆਲਰੇਡੀ ਅੱਧਾ ਪੰਜਾਬ ਤਾਂ ਬੀਐਸਐਫ ਦੇ ਹਵਾਲੇ ਕੀਤਾ ਹੋਇਆ ਜੀ। ਆਲਮੋਸਟ ਜਿਹੜਾ ਹੈ ਉਹ ਮੋਰ ਦੈਨ ਹਾਫ, ਅੱਧੇ ਜ਼ਿਲ੍ਹੇ ਉਹਨਾਂ ਦੇ ਕੋਲ ਨੇ। ਐਨਆਈਏ ਜੇ ਹੁਣ ਦੇਖੋ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਜਿਹੜਾ ਲਾ ਐਂਡ ਆਰਡਰ ਹੈ ਇਹ ਸਟੇਟ ਦਾ ਸਬਜੈਕਟ ਹੈ, ਇਹਦੇ 'ਚ ਸੈਂਟਰ ਦੀ ਕੋਈ ਦਖਲਅੰਦਾਜ਼ੀ ਨਹੀਂ। ਹਾਂ, ਸੀਬੀਆਈ ਇਨਕੁਆਇਰੀ ਜਾਂ ਦੂਜੀ ਮਾਰਕ ਹੁੰਦੀ ਸੀ ਜਦੋਂ ਸਟੇਟ ਰਿਕੁਐਸਟ ਕਰੇ ਕਿ ਬਈ ਇਹਦੀ ਸੀਬੀਆਈ ਇਨਕੁਆਇਰੀ ਹੋਏ। ਲੇਕਿਨ ਜਿਵੇਂ ਪੰਜਾਬ ਦੇ 22 ਜ਼ਿਲ੍ਹਿਆਂ ਦੇ ਵਿੱਚ ਐਨਆਈਏ ਦੇ ਹੈੱਡਕੁਆਟਰ ਖੋਲ੍ਹੇ ਗਏ, ਔਰ ਜਿਵੇਂ ਐਨਆਈਏ ਵਿਦ ਇੰਪਿਊਨਿਟੀ ਜਦੋਂ ਮਰਜ਼ੀ ਉਹਨਾਂ ਦੀਆਂ ਟੀਮਾਂ ਬਿਨਾਂ ਦੱਸਿਆ ਕਿਸੇ ਨੂੰ, ਬਿਨਾਂ ਸਰਕਾਰ ਦੀ ਇਜਾਜ਼ਤ ਲਿਆ, ਅਦਰਵਾਈਜ਼ ਜਿਹੜਾ ਲਾ ਐਂਡ ਆਰਡਰ ਦੇ ਥੱਲੇ ਜੇ ਸਟੇਟ ਪੁਲਿਸ ਵੀ ਇੱਕ ਤੋਂ ਦੂਜੀ ਸਟੇਟ 'ਚ ਜਾਂਦੀ ਆ, ਉਹਨੇ ਛਾਪਾ ਵੀ ਮਾਰਨਾ ਹੁੰਦਾ ਹੈ ਕਿਸੇ ਤੋਂ, ਉਹਨਾਂ ਦੇ ਪੁਲਿਸ ਨੂੰ ਥਾਣੇ ਨੂੰ ਇਨਫੋਰਮ ਕਰਨਾ ਪੈਂਦਾ, ਉਹਨਾਂ ਦੀ ਯੂਨਿਟ ਨਾਲ ਜਾਂਦੀ ਹੈ, ਇਵੇਂ ਨਹੀਂ ਹੁੰਦਾ। ਪਰ ਹੁਣ ਤੁਸੀਂ ਇਹ ਦੇਖੋ ਵੀ ਪਿਛਲੇ ਪੀਰੀਅਡ 'ਚ ਵੀ ਅਸੀਂ ਦੇਖਿਆ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੀ ਨੌਟੰਕੀ ਦੇ ਬਹਾਨੇ ਨਾਲ 18 ਮਾਰਚ ਤੋਂ ਜਿਹੜਾ ਡਰਾਮਾ ਸ਼ੁਰੂ ਹੋਇਆ, ਐਨਆਈਏ ਨੇ ਵਿਦ ਇੰਪਿਊਨਿਟੀ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ, ਦਿੱਲੀ ਦੇ ਵਿੱਚ, ਉੱਤਰਾਖੰਡ 'ਚ ਹਜ਼ੂਰ ਸਾਹਿਬ ਤੱਕ ਸਿੱਖ ਘਰਾਂ ਦੇ ਛਾਪਾਮਾਰੀ ਕੀਤੀ, ਸਿੱਖ ਬੀਬੀਆਂ ਨੂੰ ਲੈ ਗਏ, ਔਰ ਜਿਹੜੀ ਇਹ ਪੂਰੀ ਹਰਾਸਮੈਂਟ ਰਹੀ। ਹਾਲਾਂਕਿ ਕੁਛ ਵੀ ਸਾਹਮਣੇ ਨਹੀਂ ਆਇਆ, ਉਹਨਾਂ ਦੇ ਅਜੇ ਤੱਕ ਕੋਈ ਪੇਸ਼ ਵੀ ਨਹੀਂ ਕੀਤਾ ਗਿਆ ਵੀ ਉਹਨਾਂ ਦੇ ਖਿਲਾਫ ਕੀ ਹੈ, ਜਾਂ ਜਿਨ੍ਹਾਂ ਦੇ ਘਰਾਂ 'ਚ ਛਾਪੇ ਮਾਰ ਕੇ ਜਿਨ੍ਹਾਂ ਨੂੰ ਹਰਾਸ ਕੀਤਾ ਸੀ ਉਹਨਾਂ ਦੇ ਖਿਲਾਫ ਵੀ ਕੋਈ ਕੇਸ ਨਹੀਂ, ਅਦਰ ਦੈਨ ਕਿ 10 ਸਿੱਖਾਂ ਨੂੰ ਚੁੱਕ ਕੇ 2900 ਕਿਲੋਮੀਟਰ ਦੂਰ ਜਿਹੜਾ ਉਹ ਡਿਬਰੂਗੜ੍ਹ ਦੀ ਜੇਲ੍ਹ 'ਚ ਸੁੱਟਿਆ ਹੋਇਆ। ਹੁਣ ਇਸ ਸਾਰੇ ਦੇ ਉੱਤੇ ਜੇ ਕਹਿਣਾ ਹੋਏ, ਕੈਪਟਨ ਅਮਰਿੰਦਰ ਹੋਏ, ਚਰਨਜੀਤ ਚੰਨੀ ਹੋਏ, ਬਾਦਲ ਟੱਬਰ ਹੋਏ, ਅੱਜ ਭਗਵੰਤ ਮਾਨ ਹੋਏ, ਜਿਸ ਇੰਪਿਊਨਿਟੀ ਨਾਲ ਸੈਂਟਰ ਜਿਹੜਾ ਹੈ ਉਹਨੇ ਪੰਜਾਬ ਨੂੰ ਕॉलोनी ਬਣਾਇਆ ਹੋਇਆ, ਪਾਣੀਆਂ ਦੇ ਉੱਤੇ ਉਹਨਾਂ ਦਾ ਕੰਟਰੋਲ ਜਿਹੜਾ ਇੰਡੀਅਨ ਕਨਸਟੀਟਿਊਸ਼ਨ 'ਚ ਸਟੇਟ ਸਬਜੈਕਟ ਹੈ, ਜਿਨ੍ਹਾਂ
ਜਿਹੜੇ ਦਰਿਆਵਾਂ ਦੇ ਕੰਢੇ ਸਟੇਟਾਂ ਨੇ ਰਾਈਪੇਰੀਅਨ ਲਾਅ ਇੰਟਰਨੈਸ਼ਨਲ ਹੁੰਦਾ, ਬਿਲਕੁਲ ਲਾਅ ਐਂਡ ਆਰਡਰ ਦੇ ਥੱਲੇ NIA ਆ ਗਿਆ। ਬਾਕੀ ਜਦੋਂ ਮਰਜ਼ੀ ਜਿੱਥੇ ਮਰਜ਼ੀ ਜੋ ਮਰਜ਼ੀ ਜਿਹੜਾ ਉਹ ਕਰਨ, ਔਰ ਨਤੀਜੇ ਦੇ ਤੌਰ ਦੇ ਉੱਤੇ ਇੱਕ ਖੌਫ ਦਾ ਮਾਹੌਲ ਜਿਹੜਾ ਉਹਨਾਂ ਨੇ ਕ੍ਰੀਏਟ ਕੀਤਾ। ਸੋ ਜਿਵੇਂ ਵੀਰ ਸੰਦੀਪ ਸਿੰਘ ਹੋਰਾਂ ਨੇ ਪੁੱਛਿਆ, ਭਗਵੰਤ ਮਾਨ ਤਾਂ ਇਸ ਪੀਰੀਅਡ 'ਚ ਜਿਹੜਾ ਕੰਮ ਈਵਨ ਪਹਿਲੀਆਂ ਸਰਕਾਰਾਂ ਵੀ ਨਹੀਂ ਕਰਦੀਆਂ ਰਹੀਆਂ, ਅਮਰਿੰਦਰ ਨੇ ਟਰਾਈ ਕੀਤੀ, ਉਸ ਤੋਂ ਪਹਿਲਾਂ ਕੈਰੋ ਨੇ ਕੀਤੀ ਸੀ, ਸਿੱਧਾ ਸਿੱਖ ਮਾਮਲਿਆਂ 'ਚ ਦਖਲਅੰਦਾਜ਼ੀ ਜੀ। ਹੜ੍ਹਾਂ ਦੇ ਨਾਲ ਨਿਬੜਨ ਦੇ ਲਈ ਕੋਈ ਵਿਉਂਤਬੰਦੀ ਜਾਂ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਕੁਛ ਕਰਨ ਦੀ ਥਾਂ ਕਦੇ ਉਹਨੂੰ ਦਰਬਾਰ ਸਾਹਿਬ ਦੇ ਕੀਰਤਨ ਨਹੀਂ ਸੁਣਨ ਦਿੰਦਾ, ਕਦੇ ਉਹਨੂੰ ਕੋਈ ਹੋਰ ਸਿੱਖੀ ਨਾਲ ਰਿਲੇਟਡ ਉਹ ਕੋਈ ਨਾ ਕੋਈ ਇਸ਼ੂ ਜਿਹੜਾ ਉਹ ਖੜਾ ਕਰਕੇ ਰੱਖਦਾ ਹੈ। ਔਰ ਇਕੱਲਾ ਇਹ ਨਹੀਂ ਹੈ ਕਿ ਵੀ ਸੈਂਟਰ ਨੇ ਇਸ ਮੁੱਦੇ ਦੇ ਉੱਤੇ ਉਹ NIA ਹੋਏ ਜਾਂ ਪਾਣੀਆਂ ਦਾ ਮੁੱਦਾ ਹੋਏ ਸਿੱਧਾ ਕੰਟਰੋਲ ਕੀਤਾ ਹੋਇਆ। ਹੁਣ ਪੰਜਾਬ ਦਾ ਗਵਰਨਰ ਜਿਸ ਹੱਦ ਤੱਕ ਜਾ ਕੇ ਇੰਟਰਫੀਅਰ ਕਰ ਰਿਹਾ, ਭਗਵੰਤ ਮਾਨ ਦੇ ਵਿੱਚ 3600 ਕਮਜ਼ੋਰੀਆਂ ਨੇ, ਅਸੀਂ ਪੁਆਇੰਟ ਆਊਟ ਕਰਦੇ ਹਾਂ, ਹੁਣ ਵੀ ਗੱਲ ਕਰਕੇ ਹਟੇ। ਅੱਛਾ, ਪਰ ਉਹ ਚੁਣ ਕੇ ਆਏ 92 MLAਆਂ ਦੀ ਇੱਕ ਸਰਕਾਰ ਦੀ ਨੁਮਾਇੰਦਗੀ ਕਰਦਾ ਹੈ, ਉਹ ਇੱਕ ਚੀਫ ਮਿਨਿਸਟਰ ਹੈ। ਗਵਰਨਰ ਦਾ ਰੋਲ ਤਾਂ ਦਿੱਤਾ ਬਿਆਨ ਜਿਹੜਾ ਉਹ ਅਸੈਂਬਲੀ 'ਚ ਪੜ੍ਹਨਾ ਹੁੰਦਾ ਜਦੋਂ ਸੈਸ਼ਨ ਸ਼ੁਰੂ ਹੋਏ, ਤੇ ਜਿਹੜੇ ਬਿੱਲ ਪਾਸ ਹੁੰਦੇ ਨੇ ਉਹਨੂੰ ਦਸਤਖਤ ਕਰਕੇ ਜੇ ਸੈਂਟਰ ਦਾ ਤਾਂ ਉੱਪਰ ਭੇਜ ਦੇਣਾ ਹੁੰਦਾ। ਇਸ ਤੋਂ ਬਿਯੋਂਡ ਕੋਈ ਗਵਰਨਰ ਦਾ ਕਨਸਟੀਟਿਊਸ਼ਨਲ ਰੋਲ ਨਹੀਂ। ਲੇਕਿਨ ਜਿਵੇਂ ਗਵਰਨਰ ਪੈਰ ਦੇ ਉੱਤੇ ਜਿਹੜਾ ਉਹ ਆਪਣੀ ਲੱਤ ਵਿੱਚ ਅੜਾ ਰਿਹਾ ਹੈ, ਕਦੇ ਉਹਨੇ ਜਿਹੜੇ ਬਿੱਲ ਨੇ ਉਹ ਰੋਕ ਲਏ ਕਿ ਜੀ ਇਹ ਸੰਵਿਧਾਨਕ ਤੌਰ ਤੇ ਹੱਕ ਨਹੀਂ ਸੀ ਅਸੈਂਬਲੀ ਪਾਸ ਕਰਨ ਦਾ। ਹੁਣ ਜੇ ਭਗਵੰਤ ਮਾਨ ਸਰਕਾਰ ਨੇ ਅਨਾਉਂਸ ਕੀਤਾ ਕਿ ਜੀ ਅਸੀਂ ਘਰ ਘਰ ਅਨਾਜ ਪਹੁੰਚਾਵਾਂਗੇ ਜਿਹੜੇ ਵੀ ਲੋੜਵੰਦ ਨੇ, ਅੱਜ ਦੀ ਮੇਨ ਗਵਰਨਰ ਦਾ ਹੈ, ਉਹਨੇ ਉਹਦੇ ਤੇ ਵੀ ਸਵਾਲ ਕਰਤਾ ਵੀ ਨਹੀਂ ਤੂੰ ਐਵੇਂ ਨਹੀਂ ਕਰ ਸਕਦਾ। ਸੋ ਇਸ ਦੇ ਉੱਤੇ ਜਿਹੜੀਆਂ ਦੂਸਰੀਆਂ ਧਿਰਾਂ ਨੇ, ਉਹ ਅਕਾਲੀ ਹੋਣ, ਉਹ ਕਾਂਗਰਸੀ ਹੋਣ, ਜਿਹੜਾ BJP ਹੋਏ, ਉਹ ਬੜੇ ਖੁਸ਼ ਹੋ ਰਹੇ ਨੇ ਪੰਜਾਬ ਉਹ ਕਿ ਵੀ ਜੀ ਇਹ ਭਗਵੰਤ ਮਾਨ ਨੂੰ ਇਹਨੇ ਸਿੱਧਾ ਕੀਤਾ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਵੀ ਇੱਕ ਅਹੁਦੇ ਦਾ ਵਕਾਰ ਆਪਣੀ ਥਾਂ, ਕਿਸੇ ਬੰਦੇ ਦੀ ਕੀ ਕਰਤੂਤ ਹੈ, ਜਿਸ ਲੈਵਲ ਦਾ ਭਗਵੰਤ ਮਾਨ ਹੈ, ਸਾਰੀ ਉਮਰ ਚੁਟਕਲੇ ਸੁਣਾ ਕੇ ਰੋਟੀ ਖਾਧੀ, ਉਹ ਤਾਂ ਚੁਟਕਲਾ ਮਾਸਟਰ ਹੈ। ਲੇਕਿਨ ਜਿਸ ਕੁਰਸੀ ਤੇ ਉਹ ਬੈਠਾ ਹੈ, ਜੇ ਤੁਸੀਂ ਅੱਜ ਜਿਹੜੀ ਚੀਜ਼ ਰਵਾਇਤ ਬਣਾ ਦਿੱਤੀ ਜਾਏਗੀ, ਪੱਕੇ ਤੌਰ ਤੇ ਪ੍ਰੈਸੀਡੈਂਟ ਬਣ ਜਾਏਗਾ ਆਉਣ ਵਾਲੇ ਪੀਰੀਅਡ 'ਚ ਵੀ, ਉਹ ਤਾਂ ਪਹਿਲਾਂ ਹੀ ਕਨਸਟੀਟਿਊਸ਼ਨ ਦਾ ਆਰਟੀਕਲ 356 ਦੇ ਥੱਲੇ ਸੈਂਟਰ ਨੇ ਹੱਕ ਰੱਖਿਆ ਹੋਇਆ ਹੈ ਕਿ ਜਦੋਂ ਮਰਜ਼ੀ ਸਰਕਾਰ ਨੂੰ ਡਿਸਮਿਸ ਕਰ ਦੇ ਜਿਹੜਾ। ਲੇਕਿਨ ਇਹਦੇ ਬਾਵਜੂਦ ਜਿਸ ਅੰਦਾਜ਼ ਦੇ ਵਿੱਚ ਬਾਕੀ ਸਾਰੀਆਂ ਧਿਰਾਂ ਚੁੱਪ ਬੈਠੀਆਂ ਨੇ, ਉਹਨਾਂ ਨੂੰ ਲੱਗਦਾ ਹੈ ਕਿ ਵੀ ਇਹ ਕੋਈ ਉਹਨਾਂ ਨੂੰ ਸਵਾਦ ਆ ਰਿਹਾ ਇਹਦੇ 'ਚੋਂ। ਸੋ ਕੁੱਲ ਮਿਲਾ ਕੇ ਇਹ ਸਾਰੀ ਉਹੀ ਕਹਾਣੀ ਹੈ ਕਿ ਭਾਈ ਇਹ ਜਿਵੇਂ ਅਸੀਂ ਜਿਹਨਾਂ ਜ਼ਮਾਨਿਆਂ 'ਚ ਸੂਬੇਦਾਰ ਦਾ ਜ਼ਿਕਰ ਕਰਦੇ ਸੀ ਲਾਹੌਰ 'ਚ ਕਿ ਜੀ ਜ਼ਕਰੀਆ ਖਾਨ ਆ ਗਿਆ, ਫਿਰ ਖਾਨ ਬਹਾਦਰ ਆ ਗਿਆ, ਫਿਰ ਕੋਈ ਅਦੀਨਾ ਬੇਗ ਆ ਗਿਆ। ਸੋ ਇਹਨਾਂ ਦੀ ਹੈਸੀਅਤ ਵੈਸੇ ਹੀ ਸੂਬੇਦਾਰ ਵਾਲੀ ਹੈ। ਭਗਵੰਤ ਮਾਨ ਹਿੰਦੂ ਤਵੀਆਂ ਨੂੰ ਖੁਸ਼ ਕਰਨ ਦੇ ਲਈ ਜੇ ਸਿੱਖਾਂ ਦੇ ਬੇਸਿਕ ਇੰਸਟੀਟਿਊਸ਼ਨ ਸ਼੍ਰੋਮਣੀ ਕਮੇਟੀ ਨੂੰ ਡਿਸਟਰੋਏ ਕਰਨ ਦੇ ਏਜੰਡੇ ਤੇ ਵੀ ਕੰਮ ਕਰ ਰਿਹਾ ਹੈ। ਨਾਲ ਦੀ ਨਾਲ ਜੋ ਲੋਕਾਂ ਦੇ ਲਈ ਕਰਨ ਵਾਲੀ ਗੱਲ ਹੈ ਉਹਦੀ ਥਾਂ ਤੇ ਉਹੀ ਚੁਟਕਲੇ ਸੁਣਾਉਣ ਦਾ ਕੰਮ ਹੀ ਫੜਿਆ ਹੋਇਆ ਹੈ। ਜੇ ਮੋਦੀ ਜੁਮਲੇਬਾਜ਼ੀ ਦੇ ਨਾਲ ਰੂਲ ਕਰ ਰਿਹਾ ਹੈ ਤੇ ਭਗਵੰਤ ਮਾਨ ਜਿਹੜਾ ਉਹ ਚੁਟਕਲਾਬਾਜ਼ੀ ਦੇ ਨਾਲ ਰੂਲ ਕਰ ਰਿਹਾ। ਇਸ ਤੋਂ ਬਿਯੋਂਡ ਕੋਈ ਰੋਲ ਨਹੀਂ। ਹੁਣ ਅਸੀਂ ਕਿਉਂਕਿ ਉਹਨਾਂ ਨੇ ਪੰਜਾਬ ਸਰਕਾਰ ਦੇ ਰੋਲ ਦੀ ਗੱਲ ਕੀਤੀ, ਇਹੀ ਸਾਡਾ ਲੀਡ ਵਿਸ਼ਾ ਵੀ ਹੈ ਅੱਜ ਸਾਰੇ ਮੀਡੀਆ ਦੇ ਵਿੱਚ ਜਿਹੜੀ ਖਬਰ ਹੈ ਕਿ NIA ਨੇ ਕਿਵੇਂ 31 ਰੇਡ ਪੰਜਾਬ ਹਰਿਆਣੇ 'ਚ ਕੀਤੇ। ਮੈਂ ਆਲਰੇਡੀ ਜ਼ਿਲ੍ਹੇ ਆਇਡੈਂਟੀਫਾਈ ਕੀਤੇ ਨੇ ਔਰ ਉਹਨਾਂ ਦੇ ਵਿੱਚ ਈਵਨ ਹਿਊਮੈਨਿਟੇਰੀਅਨ ਏਡ ਵਾਲੀ ਖਾਲਸਾ ਏਡ ਨੂੰ ਟਾਰਗੇਟ ਕੀਤਾ ਹੋਇਆ। ਹੁਣ ਸਵਾਲ ਇਹ ਪੁੱਛਿਆ ਜਾ ਸਕਦਾ ਹੈ ਕਿਉਂਕਿ ਜਦੋਂ NIA ਦੇ ਰੇਡ ਦੀ ਅਸੀਂ ਗੱਲ ਕਰਦੇ ਹਾਂ, ਜੇ ਈਵਨ ਜੇ ਖਾਲਸਾ ਏਡ ਦੇ ਹਵਾਲੇ ਨਾਲ ਅਸੀਂ ਕਹਿਣਾ ਹੋਏ, ਉਹ ਸਿੱਖਾਂ ਦੀ ਇੱਕ ਸੌਫਟ ਪਾਵਰ ਬਣ ਕੇ ਦੁਨੀਆ ਭਰ ਦੇ ਵਿੱਚ ਸਿੱਖ ਰੈਕਗਨੀਸ਼ਨ ਹੋਈ ਹੈ। ਉਹ ਸੀਰੀਆ ਹੋਏ, ਮਿਡਲ ਈਸਟ ਹੋਏ, ਰੋਹਿੰਗਿਆ ਮੁਸਲਮਾਨਾਂ ਤੱਕ ਹੋਏ, ਜਾਂ ਕਿਤੇ ਘਰ ਬਣਾ ਕੇ ਦੇਣੇ ਜਾਂ ਦੂਜੇ ਹਾਲਾਂ, ਉਹਨਾਂ ਦੇ ਉੱਤੇ ਮੋਸਟਲੀ ਇਹ ਕਿਹਾ ਜਾਂਦਾ ਸੀ ਜੀ ਉਹਨਾਂ ਦਾ ਬਾਹਰ ਸਾਰੇ ਪਾਸੇ ਹੁੰਦਾ, ਉਹ ਪੰਜਾਬ 'ਚ ਨਹੀਂ ਕੁਛ ਕਰਦੇ। ਲੇਕਿਨ ਪਿਛਲੇ ਪੀਰੀਅਡ 'ਚ ਔਰ ਖ਼ਾਸ ਤੌਰ 'ਤੇ ਹੁਣ ਇਸ ਵੇਲੇ ਕਾਫੀ ਸਾਰੀ ਜਿਹੜੀ ਮਦਦ ਹੈ ਜਿਹਦੇ 'ਚ ਉਹਨਾਂ ਨੇ ਪਿਛਲੇ ਪੀਰੀਅਡ ਦੇ ਵਿੱਚ ਕਈਆਂ ਨੂੰ ਘਰ ਬਣਾ ਕੇ ਦਿੱਤੇ। ਇਸ ਤੋਂ ਪਹਿਲਾਂ ਵੀ ਹੁਣ ਵੀ ਉਹਨਾਂ ਦਾ ਆਪਰੇਸ਼ਨ ਫੁੱਲ ਜੰਗੀ ਪੱਧਰ ਦੇ ਉੱਤੇ ਚੱਲ ਰਿਹਾ ਸੀ। ਔਰ NIA ਦਾ ਰੇਡ ਉਸ 'ਤੇ ਹੋਣ ਦਾ ਮਤਲਬ ਇਹ ਹੈ, ਇੱਕ ਤਾਂ ਕਿ ਜੀ ਜੇ ਫੋਰਨ ਆਰਗੇਨਾਈਜੇਸ਼ਨ ਹੈ, ਫੰਡਿੰਗ ਕਿਵੇਂ ਟਰਾਂਸਫਰ ਹੁੰਦੀ ਹੈ, ਕੀ ਹੈ, ਉਹ ਤਾਂ ਫੈਰਾ ਦੇ ਥੱਲੇ ਆਉਂਦਾ ਹੈ, ਉਹ ਤਾਂ ਇਹਨਾਂ ਦੇ ਇਨਕਮ ਟੈਕਸ ਜਾਂ ਦੂਜੇ ਡਿਪਾਰਟਮੈਂਟ ਦੇ ਥੱਲੇ ਆਉਂਦਾ ਹੈ।
ਜੇ ਉਹ ਪੁੱਛਗਿੱਛ ਕਰਨ ਜਾਂ ਉਹ ਉਹਨਾਂ ਦੇ ਫਾਈਨੈਂਸ਼ੀਅਲ ਕਿ ਜੀ ਕੋਈ ਮਿਸ ਐਪਰੋਪ੍ਰੀਏਸ਼ਨ ਹੈ, ਅਗਰ ਉਹਨਾਂ ਦੀ ਤਾਂ ਟਰਾਂਸਪੇਰੈਂਸੀ ਹੁੰਦੀ ਹੈ ਜਿਸ ਵੀ ਲੈਵਲ ਦੇ ਉੱਤੇ ਇੰਟਰਨੈਸ਼ਨਲ ਮਨੀ ਜਾਂਦੀ ਹੈ। ਪਰ ਜਦੋਂ ਤੁਸੀਂ ਦਹਿਸ਼ਤਗਰਦੀ ਦੇ ਨਾਲ ਜੋੜ ਕੇ ਜਿਹੜੀ NIA ਜਿਸ ਦਾ ਮਕਸਦ ਹੀ ਐਂਟੀ ਟੈਰਰ ਬਾਡੀ ਹੈ ਰੀਡ ਕਰਦੇ ਹੋ, ਤੁਸੀਂ ਸਿੱਧਾ ਇੱਕ ਸਿੱਖ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾ ਰਹੇ ਹੋ। ਉਹਨਾਂ ਦਾ ਤੁਸੀਂ ਆਪਰੇਸ਼ਨ ਬੰਦ ਕਰਵਾਉਣਾ ਚਾਹੁੰਦੇ ਹੋ, ਕਿਉਂਕਿ ਬਹੁਤ ਸਾਰੇ ਜਦੋਂ ਅਸੀਂ ਯੂਨਾਈਟਿਡ ਸਿੱਖਸ ਜਾਂ ਖਾਲਸਾ ਏਡ ਇਹਨਾਂ ਦਾ ਜ਼ਿਕਰ ਕਰਦੇ ਹਾਂ, ਜਦੋਂ ਵੀ ਕਿਤੇ ਆਪਦਾ ਵੇਲੇ ਜਾਂਦੇ ਨੇ ਬਹੁਤ ਸਾਰੇ ਹਾਈਲੀ ਪਲੇਸਡ ਲੋਕ ਛੁੱਟੀਆਂ ਲੈ ਕੇ ਵੀ ਮਦਦ ਦੇ ਉੱਤੇ ਜਾਂਦੇ ਨੇ। ਜੇ ਯੂਕਰੇਨ 'ਚ ਯੂਨਾਈਟਿਡ ਸਿੱਖਸ ਦਾ ਆਪਰੇਸ਼ਨ ਹੈ ਜਾਂ ਵਿਦਨ ਪੰਜਾਬ ਜਾਂ ਪਿੱਛੇ ਜਦੋਂ ਆਕਸੀਜਨ ਦੀ ਕਮੀ ਕੋਵਿਡ-19 ਦੇ ਵੇਲੇ ਬਹੁਤ ਸਾਰੇ, ਕਿਉਂਕਿ ਉਹਨਾਂ ਦਾ ਲੋਕਲ ਸਟਾਫ ਥੋੜਾ ਬਹੁਤ ਹੋਏਗਾ ਜਿਹੜਾ ਪੇਡ ਹੁੰਦਾ, ਮੋਸਟਲੀ ਵਲੰਟੀਅਰ ਕੰਮ ਹੁੰਦਾ। ਪਰ ਜਦੋਂ ਤੁਸੀਂ ਦਹਿਸ਼ਤਗਰਦੀ ਦੀ ਤਲਵਾਰ ਸਿਰ ਤੇ ਲਟਕਾ ਦਿੰਦੇ ਹੋ, ਉਹਦਾ ਨਤੀਜਾ ਇਹ ਹੈ ਕਿ ਵੀ ਲੋਕ ਦੌੜ ਜਾਣ। ਸੋ ਮਤਲਬ ਇਹ ਹੈ, ਜਦੋਂ ਅਸੀਂ ਇਹ ਰਿਪੀਟਡਲੀ ਕਹਿੰਦੇ ਹਾਂ ਕਿ ਇਹ ਸਿੱਖਾਂ ਦੇ ਖਿਲਾਫ ਟੋਟਲ ਵਾਰ ਹੈ, ਤੇ ਇਸ ਦਾ ਇੱਕ ਸਟੈਪ, ਔਰ ਹੁਣ ਜਦੋਂ ਕਿ ਅਸੀਂ ਜਿਸ ਮਾਹੌਲ ਦੇ ਵਿੱਚ ਦੇਖ ਰਹੇ ਹਾਂ ਕਿ ਅਜੇ ਮਨੀਪੁਰ ਦੀਆਂ ਗੂੰਜਾਂ ਜਿਹੜੀਆਂ ਯੂਰਪੀਅਨ ਪਾਰਲੀਮੈਂਟ ਤੋਂ ਲੈ ਕੇ ਅਮਰੀਕਾ ਦੇ ਕਾਂਗਰਸ ਸੈਸ਼ਨਸ ਤੱਕ ਪਈਆਂ ਨੇ, ਔਰ ਵਿਦਨ ਉਹਨਾਂ ਦੀ ਆਪੋਜੀਸ਼ਨ ਦੇ 21 MP ਗਏ। ਆਲਰੇਡੀ 8 ਤਰੀਕ ਨੂੰ ਜਿਹੜਾ ਨੋ ਕੌਨਫੀਡੈਂਸ ਮੋਸ਼ਨ ਜਿਹਦੇ 'ਚ ਇਹ ਮੁੱਦਾ ਹਾਵੀ ਹੋਏਗਾ ਉਹ ਡਿਸਕਸ ਹੋਣਾ ਇੰਡੀਅਨ ਪਾਰਲੀਮੈਂਟ 'ਚ। ਸੁਪਰੀਮ ਕੋਰਟ ਪੁੱਲ ਕਰ ਰਿਹਾ ਇੰਡੀਆ ਨੂੰ ਕਿ ਭਾਈ ਇਹਨੂੰ ਮੋਦੀ ਸਰਕਾਰ ਨੂੰ ਔਰ UP ਦੀ ਸਰਕਾਰ ਨੂੰ। ਸੁਪਰੀਮ ਕੋਰਟ ਨੇ ਸਿੱਧਾ DGP ਨੂੰ ਤਲਬ ਕਰ ਲਿਆ ਹੈ ਜਿਹੜਾ ਉਸ ਮਨੀਪੁਰ ਦੇ ਉਸ ਏਰੀਏ ਦਾ। ਤੇ ਐਨ ਇਸ ਮੌਕੇ ਦੇ ਉੱਤੇ ਪੰਜਾਬ ਦੇ ਵਿੱਚ 31 ਰੇਡ NIA ਦੇ ਪੁਆਣੇ, ਔਰ ਜੋ ਹਰਿਆਣੇ 'ਚ ਨੂਹ ਦੇ ਵਿੱਚ ਹੋਇਆ ਔਰ ਹੁਣ ਗੁੜਗਾਵਾਂ 'ਚ ਹੋ ਰਿਹਾ ਜਿੱਥੇ ਕਿ 5 ਮਰ ਗਏ। ਇੱਕ ਮਸੀਤ ਦੇ ਉੱਤੇ ਅੱਗ ਲਾ ਕੇ ਇੱਕ ਵਿਚਾਰਾ 22 ਸਾਲਾਂ ਦਾ ਮੌਲਵੀ ਯੰਗ ਮੈਨ, ਮੈਂ ਉਹਦਾ ਸ਼ਕਲ ਦੇ ਇਨੋਸੈਂਟ, ਉਸ ਨੂੰ ਕਰਨ ਦਾ। ਸੋ ਮਤਲਬ ਇਹ ਹੈ ਵੀ ਇੱਕ ਪਾਸੇ ਇੰਟਰਨੈਸ਼ਨਲ ਕਮਿਊਨਿਟੀ ਨੂੰ ਵੀ ਮੈਸੇਜ ਦੇ ਰਹੇ ਨੇ ਵੀ ਤੁਸੀਂ ਤਾਂ ਮਨੀਪੁਰ ਦੇ ਈਸਾਈਆਂ ਦਾ ਰੋਣਾ ਰੋ ਰਹੇ ਹੋ, ਅਸੀਂ ਤਾਂ ਸਿੱਖਾਂ ਨੂੰ ਵੀ ਹੱਥ ਪਾਇਆ ਹੋਇਆ, ਪਹਿਲਾਂ ਦਾ ਹੀ ਪਾਇਆ, ਹੁਣ ਅਸੀਂ ਡਰਟੀ ਗੇਮ ਅਨਲੀਸ਼ ਕਰ ਰਹੇ ਹਾਂ। ਅਸੀਂ ਮੁਸਲਮਾਨ ਜਿਹੜੇ 20 ਕਰੋੜ ਨੇ ਦੁਨੀਆ ਦੇ ਵਿੱਚ, ਜਿਹੜਾ ਤੀਸਰੇ ਨੰਬਰ ਦੇ ਉੱਤੇ ਆਬਾਦੀ ਦੇ ਲਿਹਾਜ਼ ਨਾਲ ਉਹਨਾਂ ਦਾ ਚਲਾ ਜਾਂਦਾ ਇੰਡੋਨੇਸ਼ੀਆ ਔਰ ਪਾਕਿਸਤਾਨ ਤੋਂ ਬਾਅਦ, ਵੀ ਸਾਨੂੰ ਕੋਈ ਪਰਵਾਹ ਨਹੀਂ ਹੈ, ਅਸੀਂ ਤਾਂ ਇਹਨਾਂ ਦਾ ਫਾਈਨਲ ਸਫਾਇਆ ਕਰਨਾ ਹੈ, ਸੋਲੂਸ਼ਨ ਕਰਨਾ। ਹੁਣ ਦਿਲਚਸਪ ਗੱਲ, ਜਦੋਂ ਮੈਂ ਇਹ NIA ਨਾਲ ਸੰਬੰਧਿਤ ਇਹਨਾਂ ਦੇ ਰੇਡਸ ਨਾਲ ਜਿੰਨੀਆਂ ਖਬਰਾਂ ਆ ਸਕੀਆਂ, ਤੇ ਇਸ ਸਾਰੇ 'ਚੋਂ ਮੈਂ ਦੇਖ ਰਿਹਾ ਵੀ ਇਹਨੂੰ ਇਹ ਜੋੜ ਰਹੇ ਨੇ ਕਿ ਜੀ ਇਹ ਜਿਹੜਾ 19 ਮਾਰਚ ਨੂੰ 18 ਮਾਰਚ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਗ੍ਰਿਫਤਾਰੀ ਦੀ ਨੋਟੰਕੀ ਸ਼ੁਰੂ ਹੁੰਦੀ ਹੈ। 19 ਨੂੰ ਲੰਡਨ ਹਾਈ ਕਮਿਸ਼ਨ ਦੇ ਬਾਹਰ ਇੰਡੀਆ ਦੇ ਪ੍ਰੋਟੈਸਟ ਹੁੰਦਾ, ਤਿਰੰਗਾ ਲਾ ਲਿਆ ਜਾਂਦਾ, ਕੁਛ ਮਿੰਟਾਂ ਲਈ ਖਾਲਿਸਤਾਨ ਦਾ ਝੰਡਾ ਝੂਲਦਾ। 50 ਦੇ ਕਰੀਬ ਬੰਦੇ ਨੇ ਜਿਹੜੇ ਪ੍ਰੋਟੈਸਟ ਕਰਨ, ਔਰ ਉਹਨਾਂ 'ਚ ਭਾਈ ਅਵਤਾਰ ਸਿੰਘ ਖੰਡਾ ਨਹੀਂ ਨੇ ਜਿਨ੍ਹਾਂ ਦਾ ਨਾਂ ਉਹਦੇ 'ਚ। ਕੋਈ ਵਾਇਲੈਂਸ ਨਹੀਂ ਹੁੰਦੀ, ਕੋਈ ਕਿਸੇ ਦੇ ਸੱਟ ਫੇਟ ਨਹੀਂ ਹੁੰਦੀ, ਲੇਕਿਨ ਜਿਸ ਅੰਦਾਜ਼ 'ਚ ਇਸ ਨੂੰ ਇੰਡੀਆ ਨੇ ਇੱਕ ਡਿਪਲੋਮੈਟਿਕ ਵਾਰ ਵਾਂਗ ਪਹਿਲਾਂ UK ਨਾਲ ਉਹਨਾਂ ਦੇ ਹਾਈ ਕਮਿਸ਼ਨ ਨੂੰ ਤਲਬ ਕੀਤਾ, ਫਿਰ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਸੁਨਕ ਦੇ ਨਾਲ 1 to 1 ਲੈਵਲ ਦੀ ਗੱਲਬਾਤ 'ਚ, ਫਿਰ ਮਈ ਦੇ ਮਹੀਨੇ 'ਚ NIA ਦੀ ਟੀਮ ਜਿਹੜੀ ਹੈ ਫੁੱਲ ਫਲੈਜਡ ਉਹ UK 'ਚ ਗਈ ਕਿ ਉੱਥੇ ਜਾ ਕੇ ਉਹਨਾਂ ਨੇ ਕਿ ਜੀ ਅਸੀਂ ਆਇਡੈਂਟੀਫਾਈ ਕਰਨੇ ਨੇ ਉਹ ਕਰਾਊਡ 'ਚੋਂ ਕੌਣ ਬੰਦੇ ਸੀ, ਕੀ ਸੀ, ਉਹਨਾਂ 'ਤੇ ਕੀਤਾ ਜੀ ਐਕਸ਼ਨ। ਹੁਣ ਐਕਸ਼ਨ ਤਾਂ ਇੱਥੇ ਅਮਰੀਕਾ, UK ਜਾਂ ਕੈਨੇਡਾ 'ਚ ਜੇ ਤੁਸੀਂ ਕੋਰਟ ਆਫ ਲਾਅ 'ਚ ਜਾਣਾ, ਤੁਸੀਂ ਫੜ ਕੇ ਲੈ ਵੀ ਆਓਗੇ, ਅਬਲ ਤਾਂ ਫੜਦਾ ਹੀ ਨਹੀਂ ਹੈ ਜਦੋਂ ਤੱਕ ਇਨਵੈਸਟੀਗੇਟ ਕਰਕੇ ਕੇਸ ਨਾ ਬਣਦਾ। ਕੇਸ ਤਾਂ ਕੋਈ ਬਣਦਾ ਹੀ ਨਹੀਂ ਸੀ, ਕਿਉਂਕਿ ਇੱਥੇ ਕੋਈ ਪ੍ਰੋਟੈਸਟ ਦੇ ਵਿੱਚ ਝੰਡਾ ਲਾਹਣਾ, ਝੰਡਾ ਸਾੜਨਾ, ਝੰਡਾ ਫੂਕਣਾ, ਝੰਡੇ ਨੂੰ ਪੈਰਾਂ ਥੱਲੇ ਰੋਲਣਾ, ਇਹ ਤਾਂ ਬਹੁਤ ਸਿੰਪਲ ਪਾਰਟ ਹੈ। ਇੱਥੇ ਤਾਂ ਕਈ ਕੁਝ ਹੋਰ ਹੁੰਦਾ ਜਿਹਨੂੰ ਇੱਥੇ ਅਲਾਓ, ਈਵਨ ਟਮਾਟਰ ਮਾਰਨੇ ਵੀ ਜਿਹੜੇ ਨੇ ਉਹ ਕਾਨੂੰਨ ਦੀ ਕੋਈ ਜਿਹੜੀ ਉਲੰਘਣਾ ਨਹੀਂ ਹੁੰਦੀ, ਤੁਹਾਨੂੰ ਚਾਰਜ ਨਹੀਂ ਕੀਤਾ ਜਾ ਸਕਦਾ। ਟਮਾਟਰ ਮਾਰਨਾ ਹਿੱਸਾ ਪ੍ਰੋਟੈਸਟ ਦਾ। ਲੇਕਿਨ ਜਦੋਂ ਉਹਨਾਂ ਦੀ ਉੱਥੇ ਪੇਸ਼ ਨਹੀਂ ਗਈ NIA, ਉੱਥੋਂ ਕੀ ਜਾਣਕਾਰੀ ਲਿਆਈ ਕੀ ਨਹੀਂ। ਹੁਣ ਇਹ ਜਿਹੜੇ ਰੇਡ ਨੇ ਇਹਨਾਂ ਬਾਰੇ ਕਿਹਾ ਜਾ ਰਿਹਾ ਕਿ ਜੀ ਜਿਹੜੇ 19 ਮਾਰਚ ਨੂੰ UK 'ਚ ਜਿਹੜਾ ਹਾਈ ਕਮਿਸ਼ਨ ਦੇ ਬਾਹਰ, ਔਰ ਹੁਣ ਇਹਨਾਂ ਦੀ ਕਹਾਣੀ ਦਾ ਤੁਸੀਂ ਆਧਾਰ ਦੇਖੋਗੇ ਕਿ ਦਾ ਹਾਈ ਕਮਿਸ਼ਨ ਆਫ ਇੰਡੀਆ ਇਨ ਲੰਡਨ ਵਾਜ਼ ਅਟੈਕਡ ਇਨ ਮਾਰਚ ਬਾਈ ਅ ਗਰੁੱਪ ਆਫ ਅਬਾਊਟ 50 ਪੀਪਲ ਹੂ ਕਮਿਟਡ ਕ੍ਰਿਮੀਨਲ ਟ੍ਰੈਸਪਾਸ। ਕੋਈ ਟ੍ਰੈਸਪਾਸ ਕ੍ਰਿਮੀਨਲ ਨਹੀਂ ਹੁੰਦਾ,
ਪ੍ਰੋਟੈਸਟ ਜਿਹੜੇ ਨੇ ਉਹ ਬਾਹਰ ਹੁੰਦੇ ਨੇ ਐਮਬੈਸੀਆਂ ਦੇ ਕੌਂਸੂਲੇਟਾਂ ਦੇ। ਜੀ ਡਿਸਰਿਸਪੈਕਟ ਟੂ ਇੰਡੀਅਨ ਨੈਸ਼ਨਲ ਫਲੈਗ, ਇਹ ਵੀ ਕੋਈ ਵਾਇਓਲੇਸ਼ਨ ਆਫ ਯੂਕੇ ਦਾ ਲਾਅ ਨਹੀਂ ਹੈ। ਡੈਮੇਜ ਟੂ ਪਬਲਿਕ ਪ੍ਰਾਪਰਟੀ, ਕੋਈ ਪਬਲਿਕ ਪ੍ਰਾਪਰਟੀ ਉੱਥੇ ਕਿਸੇ ਦਾ ਕੋਈ ਡੈਮੇਜ ਨਹੀਂ ਹੋਇਆ। ਐਂਡ ਇੰਜਰੀਜ਼ ਟੂ ਦਾ ਅਫੀਸ਼ੀਅਲਸ ਆਫ ਹਾਈ ਕਮਿਸ਼ਨਰ ਆਫ ਇੰਡੀਆ। ਹੁਣ ਤੁਸੀਂ ਜ਼ਖਮੀ ਹਾਲਤ ਵੀ ਕਰ ਦਿਓ ਜੀ ਕਿ ਹਾਈ ਕਮਿਸ਼ਨਰ ਦੇ ਬੰਦੇ ਜਿਹੜੇ ਨੇ ਉਹ ਜ਼ਖਮੀ ਕਰ ਦਿੱਤੇ ਨੇ। ਹੁਣ ਇਸ ਨੂੰ ਉਹਨਾਂ ਨੇ ਜੋੜ ਦਿੱਤਾ ਕਿ ਇਸ ਅਟੈਕ ਨੂੰ ਜਿਹੜਾ ਆਰਗੇਨਾਈਜ਼ ਕੀਤਾ ਗੁਰਚਰਨ ਸਿੰਘ ਦਲ ਖਾਲਸਾ ਨੇ ਤੇ ਅਵਤਾਰ ਸਿੰਘ ਖੰਡਾ KLF ਖਾਲਿਸਤਾਨ ਲਿਬਰੇਸ਼ਨ ਫੋਰਸ ਬਣਾਇਆ ਹੋਇਆ। ਔਰ ਉਹਨਾਂ ਨੇ ਕਿਹਾ ਜੀ ਕਿ ਅਸੀਂ ਉੱਥੋਂ ਕਰਾਊਡ ਸੋਰਸਿੰਗ ਆਫ ਇਨਫੋਰਮੇਸ਼ਨ ਲਿਆਏ ਔਰ ਜੋ ਉੱਥੇ ਹੋਇਆ ਇਹ ਜਿਹੜੇ 31 ਰੇਡ ਹੋਏ ਨੇ ਇਹਦੀ ਸਾਜ਼ਿਸ਼ ਇੱਥੇ ਘੜੀ ਗਈ ਔਰ ਅਸੀਂ ਉਹਨਾਂ ਨੂੰ ਜਿਹੜਾ ਉਹ ਚੁੱਕ ਰਹੇ। ਨਾਲ ਦੀ ਨਾਲ ਇਕੱਲਾ ਇਹ ਨਹੀਂ ਹੈ ਵੀ ਇਸ ਖਬਰ ਦੇ ਨਾਲ ਉਹਨਾਂ ਦੀ ਸੰਤੁਸ਼ਟੀ ਹੋ ਗਈ, ਨਾਲ ਦੀ ਨਾਲ ਅਸੀਂ ਖਬਰ ਦੇਖਦੇ ਹਾਂ ਜਿਹਨੂੰ DGP ਪ੍ਰੈਸ ਕਾਨਫਰੰਸ ਕਰਕੇ ਕਹਿੰਦਾ ਹੈ ਪੰਜਾਬ ਕੋਪ 'ਚ ਨੈਬ 5 KLF operatives were planning targeted attack, says DGP। ਹੁਣ ਗੌਰਵ ਯਾਦਵ ਦਿਨਕਰ ਗੁਪਤਾ ਦਾ ਖਾਸਮ ਖਾਸ ਉਹੀ ਦਿਨਕਰ ਗੁਪਤਾ ਜਿਹਨੇ ਕਦੇ ਕਿਹਾ ਸੀ ਕਿ ਜੇ ਕਰਤਾਰਪੁਰ ਕੋਰੀਡੋਰ ਖੋਲ੍ਹਿਆ ਤੇ ਸਵੇਰੇ ਜਿਹੜੇ ਜਾਣਗੇ ਉੱਥੇ ਸ਼ਾਮ ਨੂੰ ਦਹਿਸ਼ਤਗਰਦ ਬਣ ਕੇ ਆਣਗੇ, ਉਹਦਾ ਖਾਸਮ ਖਾਸ ਗੌਰਵ ਯਾਦਵ DGP। ਔਰ ਦਿਨਕਰ ਗੁਪਤਾ ਖਾਸਮ ਖਾਸ ਅਜੀਤ ਡੋਵਲ ਦਾ ਜਿਹੜਾ ਇਸ ਵੇਲੇ ਸਾਰੀ ਡਰਟੀ ਗੇਮ ਨੂੰ ਖੇਡ ਰਿਹਾ। ਹੁਣ ਗੌਰਵ ਯਾਦਵ ਪ੍ਰੈਸ ਕਾਨਫਰੰਸ ਕਰਕੇ ਕਹਿੰਦਾ ਜੀ ਅਸੀਂ ਬਹੁਤ ਵੱਡਾ ਟੈਰਰ ਮੋਡਿਊਲ KLF ਦਾ, ਹੁਣ ਅਸੀਂ ਜ਼ਿਕਰ ਕਰਾਂਗੇ ਕਿ ਭਾਈ ਅਵਤਾਰ ਸਿੰਘ ਖੰਡਾ ਉਹਨਾਂ ਦਾ ਸੰਸਕਾਰ 11 ਅਗਸਤ ਨੂੰ ਹੋਣਾ ਨਿਯਤ ਹੋਇਆ ਹੈ, ਜਿਹਦੇ 'ਚ ਬਹੁਤ ਵੱਡੀ ਗੈਦਰਿੰਗ ਜਿਹੜੀ ਹੈ ਉਸ ਦੀ 12 ਨੂੰ ਹੋਣ ਦੀਆਂ ਸੰਭਾਵਨਾਵਾਂ ਨੇ। ਹਾਂਜੀ ਕਿ ਉਹਨੂੰ ਵੀ ਸਾਬੋਤਾਜ ਕਰਨਾ ਚਾਹੁੰਦੇ ਨੇ, ਇੱਕ ਟੈਰਰ ਵੀ ਪੈਦਾ ਕਰਨਾ ਚਾਹੁੰਦੇ ਨੇ। ਇਧਰ ਉਸੇ ਹੀ 19 ਮਾਰਚ ਦੇ ਪ੍ਰੋਟੈਸਟ ਨੂੰ ਲੈ ਕੇ 31 ਰੇਡ ਕਿ ਜੀ ਉਹ ਕਹਿੰਦੇ ਨੇ ਜੀ ਅਸੀਂ ਬਹੁਤ ਸਾਰਾ ਡਾਟਾ ਚੁੱਕ ਲਿਆ ਜਿਹਦੇ 'ਚ ਬਹੁਤ ਸਾਰੇ ਸਬੂਤ ਆ ਗਏ ਵੀ ਤੁਸੀਂ ਸਵੇਰ ਦੇ 4 ਵਜੇ ਜਾ ਕੇ ਲੋਕਾਂ ਦੇ ਘਰਾਂ 'ਚੋਂ ਕੰਪਿਊਟਰ ਉਹਨਾਂ ਦੇ ਚੁੱਕੇ, ਕਿਹੜੇ ਤੁਹਾਡੇ ਡਾਟਾ ਐਨਾਲਿਸਟ ਨੇ ਜਿਹੜਾ ਐਨਾਲਾਈਜ਼ ਕੀਤਾ ਤੇ ਕਿਹੜਾ ਡਾਟਾ ਆ ਗਿਆ। ਉਹ ਸਿੰਪਲ ਉੱਥੇ ਇੱਕ ਪ੍ਰੋਟੈਸਟ ਹੋਇਆ, ਉਹ ਲੋਕ ਚਲੇ ਗਏ ਉੱਥੋਂ ਪ੍ਰੋਟੈਸਟ ਕਰਕੇ, ਝੰਡਾ ਜ਼ਰੂਰ ਉਹਨਾਂ ਨੇ ਜਿਹੜਾ ਤਿਰੰਗਾ ਲਾ ਕੇ ਉਹ ਵੀ ਵਕਤੀ ਤੌਰ ਤੇ ਵਾਪਸ ਤਿਰੰਗਾ ਉਹਨਾਂ ਨੇ ਲਹਿਰਾ ਦਿੱਤਾ। ਸੋ ਇਹਨੂੰ ਜਦੋਂ ਤੁਸੀਂ ਸਾਰੇ ਨੂੰ ਦੇਖਦੇ ਹੋ ਕਿ ਵੀ ਇਹਨੂੰ ਕਿੰਨੀ ਵੱਡੀ ਗੱਲ ਬਣਾਇਆ ਜਾ ਰਿਹਾ, ਕਿਉਂਕਿ ਪੰਜਾਬ ਦੇ ਵਿੱਚ ਸਿੱਖਾਂ ਦੇ ਖਿਲਾਫ ਇਹ ਜਿਹੜੀ ਟੋਟਲ ਵਾਰ ਪਿਛਲੇ 39 ਸਾਲ ਤੋਂ ਵੱਡੀ ਹੋਈ ਹੈ, ਉਹਦਾ ਕ੍ਰਿਟੀਕਲ ਫੇਜ਼ ਜਿਹੜਾ ਹੈ ਉਸ ਦੇ ਵਿੱਚ ਰਾਹ ਦਾਖਲ ਹੋ ਚੁੱਕੀ ਹੈ। ਉਹਦੇ 'ਚ ਡਾਇਰੈਕਟ ਅਸੈਸੀਨੇਸ਼ਨ, ਪਰਮਜੀਤ ਸਿੰਘ ਪੰਜਵਾੜ, ਅਵਤਾਰ ਸਿੰਘ ਖੰਡਾ, ਹਰਦੀਪ ਸਿੰਘ ਨਿੱਜਰ ਅਸੀਂ ਰੋਜ਼ਾਨਾ ਜ਼ਿਕਰ ਕਰਦੇ। ਔਰ ਉਸ ਦੇ ਨਾਲ ਜਿਹੜੀ ਖਬਰ ਹੈ ਕਿ ਜੀ ਇਹ ਗੌਰਵ ਜਿਹੜਾ ਦਿਨਕਰ ਗੁਪਤਾ ਬੈਠਾ ਹੋਇਆ ਹੁਣ ਜਿਹੜਾ ਰੇਡ ਕਰਾ ਰਿਹਾ ਜਿਹਦੇ ਥੱਲੇ NSA ਦਾ ਮੇਨ, ਔਰ ਗੌਰਵ ਯਾਦਵ DGP ਹੈ, ਉਹ ਪ੍ਰੈਸ ਕਾਨਫਰੰਸ ਕਰਕੇ ਕਹਿੰਦਾ ਕਿ ਜੀ ਇਹ ਅਸੀਂ ਫੜਿਆ ਜਿਹੜਾ ਉਹ ਇੱਕ ਵੱਡਾ 5 KLF ਦੇ ਆਪਰੇਟਿਵ ਫੜੇ ਨੇ, ਇੰਟਰਨੈਸ਼ਨਲ ਆਪਰੇਸ਼ਨ ਸੀ ਇਹ ਜਿਹੜਾ ਉਹ ਪੰਜਾਬ ਦੇ ਵਿੱਚ ਜਿਹੜੀ ਹੈ ਰਿਕਰੂਟਿੰਗ ਕਰ ਰਹੇ ਸੀ। ਔਰ ਇਸ ਦੇ ਵਿੱਚ ਸਟੇਟ ਸਪੈਸ਼ਲ ਆਪਰੇਟਿੰਗ ਸੈੱਲ ਔਰ ਸਾਡੇ ਸਾਈਬਰ ਸਪੇਸ ਔਰ ਸਾਈਬਰ ਸੈੱਲ ਉਹਨਾਂ ਸਾਰਿਆਂ ਨੇ after a 2-week long operation which involved meticulous intelligence gathering, technical analysis and swift action led to the apprehension of five operatives of this terrorist module involved in the nefarious plot। ਕਿ ਜੀ ਇਹ ਬੜਾ ਨੈਫੇਰੀਅਸ ਪਲਾਟ ਸੀ ਅਸੀਂ, ਔਰ ਨਾ ਬੰਦਿਆਂ ਦੇ ਨਾਂ ਨੇ ਨਾ ਇਹ ਕਿਹੜਾ ਮੋਡਿਊਲ ਹੈ, ਤੁਸੀਂ ਖਬਰ ਹੀ ਦੇਣੀ ਹੈ। ਔਰ ਉਹਨਾਂ ਨੇ ਕਿਹਾ ਜੀ ਇਹ ਅਹੈਡ ਆਫ, ਹੁਣ ਇੱਕ ਗੱਲ ਦਾ ਆਉਣ ਵਾਲੇ ਦਿਨਾਂ 'ਚ ਵੀ ਅਸੀਂ ਇਸ ਕਿਸਮ ਦੀਆਂ ਹੋਰ ਖਬਰਾਂ ਦੇਖਾਂਗੇ ਕਿਉਂਕਿ ਅੱਜ 1 ਅਗਸਤ ਹੋ ਚੁੱਕਾ ਹੈ, 15 ਅਗਸਤ ਆ ਰਿਹਾ। ਸੋ ਇਹਨਾਂ ਨੇ ਹਮੇਸ਼ਾ ਹੀ 15 ਅਗਸਤ ਔਰ 26 ਜਨਵਰੀ ਤੋਂ ਪਹਿਲਾਂ ਇੱਕ ਨੈਰੇਟਿਵ ਬਣਾਉਣਾ ਸ਼ੁਰੂ ਕਰਦੇ ਨੇ ਤਾਂ ਕਿ ਇਹ ਹੋਏ ਜੀ ਦਹਿਸ਼ਤਗਰਦੀ ਹੋਏਗੀ, ਇੱਥੇ ਕਰ ਰਿਹਾ ISI ਕਰ ਰਹੀ ਹੈ ਫਲਾਣਾ। ਇਸ ਮੋਡਿਊਲ ਨੂੰ ਵੀ ਜਿਹੜਾ ਉਹ ਬਾਹਰਲਿਆਂ ਦੇ ਨਾਲ ਜੋੜਿਆ ਜਾ ਰਿਹਾ। ਸੋ ਅਸੀਂ ਇਹਦੇ ਤੇ ਇਹੀ ਕਹਿਣਾ ਚਾਹੁੰਦੇ ਹਾਂ ਕਿ ਭਾਈ ਉਹਨਾਂ ਦੀ ਡਰਟੀ ਗੇਮ ਜਿਹੜੀ ਹੈ ਰਾਹ ਦੀ, ਉਹ ਅਨਲੀਸ਼ ਤਾਂ ਬੜੇ ਪੁਰਾਣੇ ਵਕਤ ਤੋਂ ਹੈ ਜਦੋਂ ਟੋਟਲ ਵਾਰ ਹੀ ਹੈ, ਪਰ ਜਿਸ ਹੱਦ ਤੇ ਜਾ ਕੇ ਅਸੀਂ ਖਲੋ ਗਏ ਹਾਂ। ਮੇਰੇ ਸਾਹਮਣੇ ਭਾਈ ਗੁਰਦਾਸ ਜੀ ਦੀ ਇੱਕ ਪੌੜੀ ਹੈ ਔਰ ਮੈਂ ਇਹੀ ਕਹਿਣਾ ਚਾਹੁੰਦਾ ਕਿ ਭਾਈ ਸਾਨੂੰ ਕੌਮ ਨੂੰ ਇਸ ਤੋਂ ਖਬਰਦਾਰ ਹੋਣ ਦੀ ਲੋੜ ਤਾਂ ਹੈ ਹੀ ਹੈ, ਕੋਈ ਚਾਰਾਜੋਈ ਕਰਨ ਦੀ ਵੀ ਲੋੜ ਹੈ। ਭਾਈ ਗੁਰਦਾਸ ਜੀ ਦੀ ਇਹ ਵਾਰ ਹੈ ਕਿ ਜੈਸੇ ਘਰ ਲਾਗੈ ਆਗ, ਜਾਗ ਕੂਆਂ ਖੋਦੈ ਚਾਹੇ, ਕਾਰਜ ਨਾ ਸਿੱਧ ਹੋਏ ਰੋਏ ਪਛਤਾਈਏ, ਜੈਸੇ ਤੋ ਸੰਗਰਾਮ ਸਮੇਂ ਸਿੱਖਿਓ ਚਾਹੇ ਵੀਰ ਵਿਦਿਆ, ਅਨਿਥਾ ਉਦਮ ਜੈਤ ਪਦਵੀ ਨਾ ਪਾਈਏ,
ਜੈਸੇ ਨਿਸ ਸੋਵਤ ਸੰਗਾਤੀ ਚਲ ਜਾਤ ਪਾਛੇ ਭੋਰ ਪਏ ਭਾਰ ਬਾਂਧ ਚਲੇ ਕਤ ਜਾਈਏ ਤੈਸੇ ਮਾਇਆ ਧੰਦ ਅੰਧ ਅਵਧ ਬਿਹਾਏ ਜਾਏ ਅੰਤ ਕਾਲ ਕੈਸੇ ਹਰ ਨਾਮ ਲਿਵ ਲਾਈਏ। ਹਾਲਾਂ ਇਸ ਦਾ ਕਨਕਲੂਜਨ ਤਾਂ ਉਹਨਾਂ ਨੇ ਕਿ ਭਾਈ ਵਾਹਿਗੁਰੂ ਦੇ ਨਾਮ ਨੂੰ ਯਾਦ ਕਰ ਲਓ, ਵਕਤ ਨਾ ਗਵਾਓ, ਇਹਦੇ ਨਾਲ ਹੈ। ਪਰ ਜਿਹੜੀਆਂ ਪਹਿਲੀਆਂ ਤਿੰਨ ਉਹਨਾਂ ਦੀਆਂ ਆਪਣੇ ਇਸ ਨੁਕਤੇ ਨੂੰ ਸਾਬਤ ਕਰਨ ਲਈ ਕਿ ਰੱਬ ਦੀ ਬੰਦਗੀ ਤੁਹਾਡੀ ਅਸਲੀ ਦੌਲਤ ਹੈ, ਜਿਹੜੇ ਉਹਨਾਂ ਨੇ ਅਲੰਕਾਰ ਵਰਤੇ ਨੇ ਉਹ ਸਾਡੇ ਤੇ ਕਾਫੀ ਢੁਕਦੇ ਨੇ ਕਿ ਅਸੀਂ ਅੱਜ ਬਹੁਤ ਸਾਡਾ ਇੱਕ ਵੱਡਾ ਤਬਕਾ ਗਫਲਤ ਦੀ ਨੀਂਦ ਸੁੱਤਾ ਹੋਇਆ ਹੈ। ਔਰ ਭਾਈ ਸਾਹਿਬ ਨੇ ਫਰਮਾਇਆ ਕਿ ਭਾਈ ਜੇ ਘਰ ਨੂੰ ਅੱਗ ਲੱਗ ਜਾਏ ਤੇ ਉਦੋਂ ਉੱਠ ਕੇ ਕਹੋ ਜੀ ਹੁਣ ਅਸੀਂ ਖੂਹ ਖੋਦੀਏ। ਜੈਸੇ ਘਰ ਲੱਗ ਗਿਆ ਆਗ ਜਾਗ ਕੂਆ ਖੋਦਿਓ ਚਾਹੇ, ਕਿ ਜੀ ਅਸੀਂ ਪਾਣੀ ਕੱਢਣਾ। ਔਰ ਉਹਨਾਂ ਨੇ ਕਿਹਾ ਕਾਰਜ ਨਾ ਸਿੱਧ ਹੋਏ ਰੋਏ ਪਛਤਾਈ ਹੈ। ਤੁਸੀਂ ਰਾਤ ਜਦੋਂ ਅੱਗ ਲੱਗੀ ਆ ਉਦੋਂ ਖੂਹ ਖੋਦੋਗੇ ਤੇ ਉਦੋਂ ਤਾਂ ਉਹਦੇ ਚੋਂ ਨਾ ਖੂਹ ਖੋਦਿਆ ਜਾਣਾ ਨਾ ਅੱਗ ਨੇ ਤੁਹਾਨੂੰ ਸਾੜ ਦੇਣਾ ਤੁਹਾਡਾ ਸਭ ਕੁਝ। ਜੈਸੇ ਤੋਂ ਸੰਗਰਾਮ ਸਮੇਂ ਸਿੱਖਿਆ ਚਾਹੇ ਵੀਰ ਵਿਦਿਆ, ਕਿ ਜੰਗ ਮਚਿਆ ਹੋਇਆ ਤੁਸੀਂ ਤੁਹਾਡੇ ਖਿਲਾਫ ਦੁਸ਼ਮਣ ਆ ਕੇ ਖਲੋ ਗਿਆ ਤੇ ਤੁਸੀਂ ਕਹਿੰਦੇ ਹੋ ਜੀ ਵੀ ਮੈਂ ਜਰਾ ਰਣ ਵਿਦਿਆ ਸਿੱਖ ਲੈ, ਮੈਂ ਸ਼ਸਤਰ ਵਿਦਿਆ ਸਿੱਖ ਲੈ। ਉਹਨਾਂ ਨੇ ਕਿਹਾ ਕਿ ਭਾਈ ਉਹ ਤਾਂ ਜੰਗ ਜਦੋਂ ਹੋ ਗਿਆ ਉਦੋਂ ਤੁਸੀਂ ਮਾਰੇ ਜਾਣਾ, ਜੇ ਤੁਸੀਂ ਉਹ ਪਹਿਲਾਂ ਸਿੱਖੋ ਤਾਂ ਕਿ ਜੰਗ ਦੇ ਮੈਦਾਨ 'ਚ ਤੁਸੀਂ ਤੁਹਾਡੇ ਘਰ 'ਚ ਪਹਿਲਾਂ ਖੂਹ ਹੋਏ ਤਾਂ ਕਿ ਜਦੋਂ ਅੱਗ ਲੱਗਣੀ ਹੈ ਤੁਹਾਡੇ ਕੋਲ ਪਾਣੀ ਹੋਏ। ਜੈਸੇ ਕਰ ਲਾਗੇ ਆਗ ਜਾਗ ਕੂਆ ਖੋਦਿਓ ਚਾਹੇ ਕਾਰਜ ਨਾ ਸਿੱਧ ਹੋਏ ਰੋਏ ਪਛਤਾਈਏ। ਜੈਸੇ ਤੋਂ ਸੰਗਰਾਮ ਸਮੇਂ ਸਿੱਖਿਓ ਚਾਹੇ ਵੀਰ ਵਿਦਿਆ, ਜੰਗ ਦੇ ਵੇਲੇ ਤੁਸੀਂ ਕਹੋ ਜੀ ਮੈਂ ਹੁਣ ਵੀਰ ਵਿਦਿਆ ਸਿੱਖਣੀ ਹੈ। ਅਨਿਥਾ ਉਦਮ ਜੈਤ ਪਦਵੀ ਨਾ ਪਾਓ, ਵੇਸਟ ਆਫ ਟਾਈਮ ਹੈ, ਤੁਹਾਨੂੰ ਕੋਈ ਤੁਸੀਂ ਜਿੱਤ ਨਹੀਂ ਹਾਸਲ ਕਰਨੀ ਹੈ। ਜੈਸੇ ਨਿਸ ਸੋਵਤ ਸੰਗਾਤੀ ਚੱਲ ਜਾਤ ਪਾਛੇ ਭੋਰ ਪਏ ਬਾਂਧ ਚਲੇ ਕਤ ਜਾਈਏ, ਕਿ ਬਈ ਤੁਸੀਂ ਸਫ਼ਰ ਦੇ ਉੱਤੇ ਨਿਕਲਣਾ, ਤੁਹਾਡੇ ਸਾਥੀ ਨੇ 4-5, ਤੁਸੀਂ ਸਵੇਰੇ ਤੜਕੇ ਸੂਰਜ ਚੱਲਣ ਤੋਂ ਪਹਿਲਾਂ ਨਿਕਲਣਾ, ਤੁਸੀਂ ਸੁੱਤੇ ਹੋਏ ਉੱਠੇ ਹੀ ਨਹੀਂ, ਉਹ ਤੁਹਾਨੂੰ ਉਠਾ ਰਹੇ ਨੇ, ਤੁਸੀਂ ਉੱਠੇ ਨਹੀਂ, ਉਹ ਨਿਕਲ ਗਏ ਤੇ ਤੁਸੀਂ ਜਦੋਂ ਭੋਰ ਹੋ ਗਈ ਸਵੇਰ ਹੋ ਗਈ ਤੁਸੀਂ ਦੇਖ ਰਹੇ ਹੋ ਕਿ ਤੁਹਾਡੇ ਸੰਗਾਤੀ ਕਿੱਥੇ ਚਲੇ ਗਏ, ਸੰਗੀ ਕਿੱਥੇ ਚਲੇ ਗਏ। ਜੈਸੇ ਨਿਸ ਸੋਵਤ ਸੰਗਾਤੀ ਚੱਲ ਜਾ, ਕਿ ਵੀ ਤੁਸੀਂ ਸੁੱਤੇ ਰਹੇ, ਤੁਹਾਡੇ ਜਿਹੜੇ ਸਾਥੀ ਨੇ ਉਹ ਨਿਕਲ ਗਏ। ਪਾਛੇ ਭੋਰ ਪਏ ਭਾਰ ਬਾਂਧ ਚਲੇ ਕਦੇ, ਹੁਣ ਭਾਰ ਲੈ ਕੇ ਬੈਠੇ ਹੋ ਜਾਂ ਦੱਸੋ ਕਿਵੇਂ ਜਾਓਗੇ, ਤੁਹਾਡੇ ਸੰਗੀ ਤਾਂ ਤੁਰ ਗਏ। ਇਵੇਂ ਹੀ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਮਾਇਆ ਦੇ ਵਿੱਚ ਅੰਨੇ ਹੋਏ ਧੰਦਿਆਂ 'ਚ ਫਸੇ ਹੋਏ ਹਾਂ, ਅੰਤ ਕਾਲ ਕੈਸੇ ਹਰ ਨਾਮ ਲਿਵ ਲਾਈਏ। ਤੁਸੀਂ ਕਹੋ ਜੀ ਅਖੀਰਲਾ ਵੇਲਾ ਆਏਗਾ ਤੇ ਨਾਮ ਜਿਹੜਾ ਅਸੀਂ ਉਦੋਂ ਜਪ ਲਾਂਗੇ। ਪਰ ਇਹ ਜਿਹੜੇ ਅਲੰਕਾਰ ਨੇ ਸਾਡੇ ਤੇ ਢੁਕਦੇ ਨੇ ਕਿ ਭਾਈ ਅੱਗ ਲੱਗੀ ਹੋਈ ਹੈ, ਬਿਲਕੁਲ ਹੁਣੀ ਘੱਟੋ ਘੱਟ ਇਹ ਸੋਚ ਲਈਏ ਕਿ ਜਿੱਥੇ ਅਜੇ ਨਹੀਂ ਲੱਗੀ ਘੱਟੋ ਘੱਟ ਖੂਹ ਖੋਦਣ ਦਾ ਪ੍ਰਬੰਧ ਕਰੀਏ। ਜੇ ਸਾਨੂੰ ਨਜ਼ਰ ਆਉਂਦਾ ਹੈ ਕਿ ਭਾਈ ਜੰਗ ਮਚਾ ਦਿੱਤੀ ਹੈ, ਟੋਟਲ ਵਾਰ ਤੋਂ ਉਹਨਾਂ ਨੇ 39 ਸਾਲ ਤੋਂ ਵਿੱਢੀ ਹੋਈ ਹੈ, ਉਹਦੇ ਲਈ ਪ੍ਰਬੰਧ ਕਰੀਏ। ਤੇ ਜੇ ਅਸੀਂ ਦੇਖ ਰਹੇ ਹਾਂ ਕਿ ਭਾਈ ਜੋ ਪੜੋਸੀ ਕੇ ਹੁਆ ਤੂੰ ਆਪਣੇ ਵੀ ਜਾਣ, ਕਿ ਭਾਈ ਈਸਾਈਆਂ ਨੂੰ ਕਿਵੇਂ ਅਣਭੋਲ ਜਾ ਕੇ ਉਹਨਾਂ ਕੁੱਕੀ ਕਬੀਲਿਆਂ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਵੀ ਇਸ ਲੈਵਲ ਦੇ ਉੱਤੇ ਹੋਏਗਾ ਕਿ ਭਾਈ। ਤੇ ਅੱਜ ਇਹੀ ਹਾਲ ਸਾਡੇ ਇੱਕ ਵੱਡੇ ਹਿੱਸੇ ਦਾ ਹੈ ਕਿ ਪੰਜਾਬ ਨੂੰ ਜਿਵੇਂ ਉਹਨਾਂ ਨੇ ਕਿਤੇ ਹੜ੍ਹ ਲਿਆ ਰਹੇ ਨੇ, ਕਿਤੇ ਬਿਲਕੁਲ ਰਿਡੀਕਿਊਲ ਕਰ ਰਹੇ ਨੇ, ਕਿਤੇ ਜਿਹੜਾ NIA ਦੇ ਛਾਪੇ ਪੈ ਰਹੇ ਨੇ, ਔਰ ਆਉਣ ਵਾਲੇ ਦਿਨਾਂ 'ਚ ਹੋਰ ਵੀ ਜਿਹੜੀ ਹੈ ਡਰਟੀ ਉਹਨਾਂ ਦੇ ਟੈਕਟਿਕ ਸਾਹਮਣੇ ਆਉਣਗੇ। ਸੋ ਉਹਨਾਂ ਨੂੰ ਵੰਗਾਰਨ ਦੀ ਲੋੜ ਹੈ, ਇਸ ਦਾ ਪ੍ਰਬੰਧ ਕਰਨ ਦੀ ਲੋੜ ਹੈ। ਅਦਰਵਾਈਜ਼ ਜਿਵੇਂ ਕਬੀਰ ਸਾਹਿਬ ਨੇ ਇਹ ਫਰਮਾਇਆ ਕਿ ਭਾਈ ਜੇ ਤੁਸੀਂ ਕਬੀਰ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੇ, ਕਿ ਅੰਦਰ ਸਾਨੂੰ ਸਭ ਪਤਾ ਹੈ ਪਰ ਮਨ ਜਾਣਤ ਸਭ ਬਾਤ, ਪਰ ਜਾਣ ਬੁੱਝ ਕੇ ਅਸੀਂ ਔਗਣ ਕਰ ਰਹੇ ਹਾਂ। ਉਹਨਾਂ ਨੇ ਕਿਹਾ ਕਿ ਭਾਈ ਜੇ ਤੁਹਾਡੇ ਹੱਥ 'ਚ ਦੀਵਾ ਫੜਿਆ ਹੋਇਆ ਤੇ ਤੁਸੀਂ ਜਾ ਕੇ ਖੂਹ 'ਚ ਡਿੱਗਦੇ ਹੋ। ਕਬੀਰ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ ਕਾਹੇ ਕੀ ਕੁਸਲਾਤ, ਤੁਸੀਂ ਕਿੱਥੋਂ ਦੇ ਕੁਸ਼ਲ ਹੋ ਜਾਂ ਸਿਆਣੇ ਹੋ, ਹਾਥ ਦੀਪ ਕੂਏ ਪਰੇ। ਅੱਜ ਸਾਡਾ ਇੱਕ ਵੱਡਾ ਹਿੱਸਾ ਜਿਹੜਾ ਹੈ ਗਫਲਤ 'ਚ ਹੈ, ਉਹਨਾਂ ਨੂੰ ਜਾਗਣ ਦੀ ਲੋੜ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸਵਤ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦਾ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਵੱਧ ਤੋਂ ਵੱਧ ਮਦਦ ਕਰੋ, ਔਰ ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਸਾਡੇ ਪਤੇ ਤੇ ਮੇਲ ਕਰ ਸਕਦੇ ਹੋ। 3601 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 US
USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।